ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਮਿੱਤਰ ਪਿਆਰਿਓ, ਅੱਜ ਅਸੀਂ ਦੁਬਾਰਾ ਪਹੁੰਚੇ ਹਾਂ ਲਾਹੌਰ ਸ਼ਾਹੀ ਕਿਲਾ ਦੇ ਅੰਦਰ, ਜਿੱਥੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਦੌਰ ਦੀ ਬਣੀ ਇੱਕ ਬਹੁਤ ਹੀ ਖੂਬਸੂਰਤ ਇਮਾਰਤ ਜਿਹਨੂੰ ਦੀਵਾਨੇ ਆਮ ਆਖਿਆ ਜਾਂਦਾ ਹੈ, ਉਹਦੀ ਕਰਾਂਗੇ ਸੈਰ ਅਤੇ ਜਾਣਾਂਗੇ ਇਤਿਹਾਸਿਕ ਕੜੀਆਂ ਦੇ ਬਾਰੇ। ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਦੀਵਾਨੇ ਆਮ ਦੀ। ਮਿੱਤਰ ਪਿਆਰਿਓ, ਲਾਹੌਰ ਦਾ ਸ਼ਾਹੀ ਕਿਲਾ ਉਹ ਇੱਕ ਸ਼ਾਹਕਾਰ ਹੈ ਜਿਹਨੂੰ ਕਿਸੇ ਇੱਕ ਬਾਦਸ਼ਾਹ ਨੇ ਨਹੀਂ ਬਣਾਇਆ, ਬਲਕਿ ਸਮੇਂ ਦੀਆਂ ਸਰਕਾਰਾਂ ਜਿਵੇਂ ਜਿਵੇਂ ਬਦਲਦੀਆਂ ਰਹੀਆਂ, ਮੁਖਤਲਿਫ ਬਾਦਸ਼ਾਹਾਂ ਨੇ ਇਹਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਵੱਡੇ ਪੱਧਰ ਤੇ ਕੰਮ ਕੀਤਾ। ਔਰ ਇਹਦੀ ਖੂਬਸੂਰਤੀ ਦਾ ਮੂੰਹ ਬੋਲਦਾ ਸਬੂਤ ਹੈ ਉਹ ਕੁਦਰਤੀ ਮੰਜ਼ਰ, ਜਿੱਥੇ ਮੈਂ ਇਸ ਸਮੇਂ ਖਲੋਤਾ। ਮੇਰੇ ਪਿੱਛੇ ਤੁਸੀਂ ਇੱਕ ਖੂਬਸੂਰਤ ਕੁਦਰਤੀ ਮੰਜ਼ਰ ਦੇਖ ਰਹੇ ਹੋ, ਜਿਹੜਾ ਕਿ ਇਸ ਕਿਲੇ ਦਾ ਇੱਕ ਬਿਹਤਰੀਨ ਨਮੂਨਾ ਪੇਸ਼ ਕਰਦਾ ਹੈ ਆਪ ਜੀ ਦੇ ਸਾਹਮਣੇ। ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਦੀਵਾਨੇ ਆਮ ਦੀ ਤਰਫ ਮੂਵ ਕਰਦੇ ਹਾਂ, ਸਾਡੇ ਸੱਜੇ ਅਤੇ ਖੱਬੇ ਪਾਸੇ ਬਹੁਤ ਹੀ ਖੂਬਸੂਰਤ ਬਾਗ ਨਜ਼ਰ ਆਉਂਦਾ ਹੈ। ਔਰ ਇਹਦੇ ਬਾਗ ਦੇ ਅੰਦਰ ਖੂਬਸੂਰਤ ਪੇੜ ਪੌਦੇ ਲੱਗੇ ਹੋਏ ਹਨ, ਜੋ ਕਿ ਦੀਵਾਨੇ ਆਮ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਗਾਉਂਦੇ ਹਨ। ਜਿਵੇਂ ਹੀ ਆਪਾਂ ਦੀਵਾਨੇ ਆਮ ਦਾ ਜ਼ਿਕਰ ਕਰਦੇ ਹਾਂ ਅਤੇ ਨਾਲ ਇਹ ਜ਼ਿਕਰ ਕਰਦੇ ਹਾਂ ਕਿ ਇਹ ਦੀਵਾਨੇ ਆਮ ਨੂੰ ਬਣਾਉਣ ਵਾਲੇ ਮੁਗਲ ਬਾਦਸ਼ਾਹ ਸੀ, ਸੋ ਇਹਦੇ ਵਿੱਚ ਸਭ ਤੋਂ ਖੂਬਸੂਰਤ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ ਉਹ ਇਹਦੀ ਸਿਮਟਰੀ ਦਾ ਹੈ ਕਿ ਕਿਸ ਢੰਗ ਅਤੇ ਖੂਬਸੂਰਤੀ ਦੇ ਨਾਲ, ਨਫਾਸਤ ਦੇ ਨਾਲ ਅਤੇ ਸਿਮਟਰੀ ਦੇ ਨਾਲ ਇਸ ਇਮਾਰਤ ਨੂੰ ਬਣਾਇਆ ਗਿਆ, ਕਿ ਇਹਦੇ ਅੰਦਰ ਇੱਕ ਇੱਕ ਇੰਚ ਅਤੇ ਸੂਤਰ ਦਾ ਧਿਆਨ ਰੱਖਿਆ ਗਿਆ। ਅਤੇ ਸਭ ਤੋਂ ਖਾਸ ਗੱਲ ਜਿਹੜੀ ਕਿ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਇਹ ਦੀਵਾਨੇ ਆਮ ਸਭ ਤੋਂ ਪਹਿਲੇ ਇੱਕ ਛੋਟਾ ਜਿਹਾ ਬਣਾਇਆ ਸੀਗਾ ਮੁਗਲ ਬਾਦਸ਼ਾਹ ਅਕਬਰ ਨੇ। ਉਸ ਤੋਂ ਬਾਅਦ ਜਿਹੜਾ ਅੱਜ ਦਾ ਦੀਵਾਨੇ ਆਮ ਤੁਸੀਂ ਦੇਖ ਰਹੇ ਹੋ, ਜਿਹੜਾ ਕਿ ਵੱਡੇ ਲੈਵਲ ਤੇ ਬਣਾਇਆ ਗਿਆ, ਇਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਬਣਾਇਆ ਸੀ 1631 ਦੇ ਵਿੱਚ, ਜੋ ਕਿ ਇੱਕ ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰਦੀ ਇੱਕ ਇਮਾਰਤ ਹੈ। ਸੱਜਣੋ ਤੇ ਮਿੱਤਰੋ, 40 ਥੰਮਾਂ ਦੇ ਉੱਤੇ ਖਲੋਤਾ ਹੋਇਆ ਇਹ ਮਜ਼ਬੂਤ ਦੀਵਾਨੇ ਆਮ, ਉਹਦੇ ਅੰਦਰ ਮੈਂ ਇਸ ਸਮੇਂ ਮੌਜੂਦ ਹਾਂ। ਅਤੇ ਇਹ ਉਹ ਦੀਵਾਨੇ ਆਮ ਹੈ ਜਿੱਥੇ ਆਮ ਆਵਾਮ ਦੀ ਅਦਾਲਤ ਲੱਗਦੀ ਸੀ। ਬਾਦਸ਼ਾਹ ਉੱਥੇ ਖੜ੍ਹਦਾ ਸੀਗਾ ਅਤੇ ਆਪਣੀ ਜਿਹੜੀ ਰਾਇਆ ਹੈਗੀ ਆ ਆਵਾਮ ਹੈ ਉਹਦੀ ਅਦਾਲਤ ਇੱਥੇ ਲੱਗਦੀ ਸੀ। ਜਿਵੇਂ ਕਿ ਆਪ ਜੀ ਨੂੰ ਦੱਸਦਾ ਚੱਲਾਂ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਦੀਵਾਨੇ ਆਮ ਹੈ ਮੁਗਲ ਬਾਦਸ਼ਾਹ ਅਕਬਰ ਨੇ ਬਣਾਇਆ, ਜਿਹੜਾ ਕਿ ਛੋਟਾ ਜਿਹਾ ਝਰੋਕਾ ਜਿਹਾ ਸੀ। ਉਸ ਤੋਂ ਬਾਅਦ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਇਹਨੂੰ ਪ੍ਰੋਪਰ ਸ਼ਕਲ ਦਿੱਤੀ ਅਤੇ ਇੱਕ ਬਹੁਤ ਵੱਡੇ ਪੱਧਰ 'ਤੇ ਵਸੀਹ ਇੱਕ ਦੀਵਾਨੇ ਆਮ ਬਣਾਇਆ ਗਿਆ। ਫਿਰ ਜਿਵੇਂ ਜਿਵੇਂ ਸਮੇਂ ਦੀ ਸਰਕਾਰਾਂ ਬਦਲਦੀਆਂ ਰਹੀਆਂ, ਇਹਦੇ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ। ਹੁਣ ਜਿਹੜੀ ਮੌਜੂਦਾ ਇਮਾਰਤ ਹੈ, ਦੱਸਿਆ ਜਾਂਦਾ ਹੈ ਕਿ ਇਮਾਰਤ ਸਮੇਂ ਦੇ ਨਾਲ ਖਰਾਬ ਹੋ ਗਈ ਸੀ, ਸੋ ਇਸ ਇਮਾਰਤ ਨੂੰ ਦੁਬਾਰਾ ਗੋਰਿਆਂ ਦੇ ਸਮੇਂ ਵਿੱਚ ਬਣਾਇਆ ਗਿਆ। ਔਰ ਇੱਕ ਬੜੀ ਖੂਬਸੂਰਤ ਚੀਜ਼ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿ 40 ਥੰਮਾਂ ਦੇ ਉੱਤੇ ਖਲੋਤਾ ਹੋਇਆ ਮਜ਼ਬੂਤ ਦੀਵਾਨੇ ਆਮ, ਇਹਦੇ ਵਿੱਚ ਦੋ ਕਲਰ ਸਾਨੂੰ ਦੇਖਣ ਨੂੰ ਮਿਲਦੇ ਹਨ, ਇੱਕ ਜਿਹੜਾ ਕਿ ਲਾਲ ਪੱਥਰ ਅਤੇ ਇੱਕ ਸਫੇਦ ਪੱਥਰ, ਕਿਉਂਕਿ ਸ਼ਾਹਜਹਾਂ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਇਹਨਾਂ ਦੋਨਾਂ ਪੱਥਰਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਇਹ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੰਨਾ ਖੂਬਸੂਰਤ ਮੰਜ਼ਰ ਪੇਸ਼ ਕਰਦਾ ਹੋਇਆ 40 ਥੰਮਾਂ ਦੇ ਉੱਤੇ ਖਲੋਤਾ ਹੋਇਆ ਇਹ ਮਜ਼ਬੂਤ ਦੀਵਾਨੇ ਆਮ, ਜੋ ਕਿ ਸ਼ਾਹੀ ਕਿਲੇ ਦੀ ਇੱਕ ਖੂਬਸੂਰਤ ਇਮਾਰਤ ਹੈ, ਜਿਹਦੇ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਇੱਥੇ ਸੱਦਾ ਦੇ ਕੇ ਇੱਥੇ ਬੁਲਾਇਆ ਜਾਂਦਾ ਸੀ, ਉਹਨਾਂ ਦਾ ਵੈਲਕਮ ਵੀ ਕੀਤਾ ਜਾਂਦਾ ਸੀ। ਉਸ ਤੋਂ ਇਲਾਵਾ ਜਿਹੜੀ ਆਵਾਮ ਹੈ, ਜਿਹੜੀ ਰਾਇਆ, ਉਹਨਾਂ ਦੇ ਦੁੱਖ ਦਰਦ ਪੀੜਾ, ਉਹਨਾਂ ਦੀ ਫਰਿਆਦ ਵੀ ਬਾਦਸ਼ਾਹ ਇੱਥੇ ਹੀ ਬਹਿ ਕੇ ਸੁਣਦਾ ਸੀ। ਮਿੱਤਰ ਪਿਆਰਿਓ, ਮੇਰੇ ਪਿੱਛੇ ਖੂਬਸੂਰਤ ਇਮਾਰਤ ਦਾ ਤੁਸੀਂ ਇੱਕ ਡਿਜ਼ਾਈਨ ਦੇਖ ਰਹੇ ਹੋ, ਜਿਹਦੇ ਅੰਦਰ ਡਾਇਮੰਡ ਦੀ ਲੇਅਰ ਦੇ ਨਾਲ ਨਕਸ਼ ਘੜੇ ਗਏ ਹਨ ਅਤੇ ਖੂਬਸੂਰਤ ਜਿਹੜੇ ਇਹ ਪਿੱਲਰ ਹੈ ਜਿਹੜੇ ਕਿ ਖੜੇ ਕੀਤੇ ਗਏ ਹਨ, ਬੜੀ ਮਜ਼ਬੂਤੀ ਦੇ ਨਾਲ ਆਪਣੀ ਥਾਂ ਦੇ ਉੱਤੇ ਮੌਜੂਦ ਹਨ। ਕਿ ਇੰਨਾ ਸਮਾਂ ਲੰਘਣ ਤੋਂ ਬਾਵਜੂਦ ਵੀ, ਹਾਲਾਤ ਬਦਲਣ ਦੇ ਬਾਵਜੂਦ ਵੀ, ਜਿਵੇਂ ਕਿ ਸਾਡੇ ਮੌਸਮੀ ਹਾਲਾਤ ਵੀ ਚੇਂਜ ਹੁੰਦੇ ਰਹਿੰਦੇ ਨੇ, ਉਹਨਾਂ ਦੇ ਬਾਵਜੂਦ ਵੀ ਇਹ ਚੀਜ਼ਾਂ ਆਪਣੇ ਉਸੇ ਥਾਂ ਦੇ ਉੱਤੇ ਖੜੀਆਂ। ਔਰ ਸਭ ਤੋਂ ਖੂਬਸੂਰਤ ਚੀਜ਼ਾਂ ਜਿਹੜੀਆਂ ਕਿ ਇਹਨਾਂ ਦੇ ਉੱਤੇ ਜਿਹੜੇ ਉਸ ਸਮੇਂ ਦੇ ਨਕਸ਼ ਸਾਨੂੰ ਨਜ਼ਰ ਆਉਂਦੇ ਆ, ਤੁਸੀਂ ਦੇਖ ਸਕਦੇ ਹੋ ਕਿੱਦਾਂ ਕਲੀਅਰ ਉਹ ਫੁੱਲਾਂ, ਉਹ ਬੂਟਿਆਂ ਨੂੰ ਘੜਿਆ ਗਿਆ ਹੈ। ਕਿ ਜਿਵੇਂ ਕਿ ਅਗਰ ਅਸੀਂ ਅੱਜ ਕੱਲ੍ਹ ਇਹ ਕੰਮ ਨੂੰ ਕਰੀਏ ਤਾਂ ਸਾਨੂੰ ਸਮਾਂ ਤਾਂ ਬਹੁਤ ਲੱਗਦਾ, ਪਰ ਇਹ ਚੀਜ਼ਾਂ ਦੀ ਮੁੱਦਤ ਵੀ ਦੇਰ ਤੱਕ ਨਹੀਂ ਹੁੰਦੀ ਹੈ, ਬੜੀ ਛੇਤੀ ਖਤਮ ਹੋ ਜਾਂਦਾ। ਪਰ ਇੰਨਾ ਸਮਾਂ ਲੰਘਣ ਦੇ ਬਾਵਜੂਦ ਵੀ ਇਹ ਚੀਜ਼ਾਂ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈ। ਇੱਥੇ ਇੱਕ ਗੱਲ ਬੜੀ ਦੇਖਣ ਯੋਗ ਹੈ ਕਿ ਅਸੀਂ ਜੇਕਰ ਗੌਰ ਕਰੀਏ ਤਾਂ ਮੁਗਲ ਬਾਦਸ਼ਾਹਾਂ ਨੇ ਜਿੰਨੀਆਂ ਵੀ ਇਮਾਰਤਾਂ ਬਣਾਈਆਂ, ਉਹਨਾਂ ਸਾਰਿਆਂ ਦੇ ਜਿਹੜੇ ਛੱਤ ਉਹ ਬਹੁਤ ਉੱਚੇ ਰੱਖੇ ਗਏ। ਮੈਂ ਇੱਕ ਗੱਲ ਸੋਚਦਾ ਕਿ ਸਾਡੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਟੈਂਪਰੇਚਰ ਦੇ ਵਿੱਚ ਚੇਂਜ ਆ ਗਿਆ, ਕਿ ਜਿਵੇਂ ਦੇਖਦੇ ਹਾਂ ਕਿ ਮੌਸਮ ਤਬਦੀਲ ਹੁੰਦਾ, ਟੈਂਪਰੇਚਰ ਵੀ ਵੱਧਦਾ ਜਾਂਦਾ ਜਿਵੇਂ ਜਿਵੇਂ ਨਾ, ਪਰ ਉਸ ਸਮੇਂ ਜਿਹੜਾ ਕਿ ਅਸੀਂ ਅੱਜ ਤੋਂ 400-500 ਸਾਲ ਪਿੱਛੇ ਚੱਲ ਜਾਈਏ ਤੇ ਇੰਨਾ ਸਮਾਂ ਵੀ ਨਹੀਂ ਸੀ, ਇੰਨੀ ਮਤਲਬ ਪੋਲਿਊਸ਼ਨ ਵੀ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਦੇ ਹੋਏ ਇਮਾਰਤਾਂ ਦਾ ਛੱਤ ਜਿਹੜੇ ਬੜੇ ਉੱਚੇ ਰੱਖੇ, ਤਾਂ ਕਿ ਮੌਸਮੀ ਤਬਦੀਲੀਆਂ ਨੂੰ ਈਜ਼ੀਲੀ ਅਬਜ਼ੋਰਬ ਕਰ ਸਕਣ ਅਤੇ ਕਿਸੇ ਵੀ ਕਾਰਨ ਅਗਰ ਕੋਈ ਤਬਦੀਲੀ ਆਉਂਦੀ ਹੈ ਉਹਦੇ ਵਿੱਚ ਉਹ ਮੌਸਮ ਦੀ ਤਬਦੀਲੀ ਉਹਨੂੰ ਇਫੈਕਟ ਨਾ ਕਰੇ। ਮਤਲਬ ਜੇਕਰ ਗਰਮੀਆਂ ਦਾ ਮੌਸਮ ਹੈ ਤਾਂ ਇਹਨਾਂ ਇਮਾਰਤਾਂ ਦੇ ਥੱਲੇ ਖਲੋ ਕੇ, ਹੇਠਾਂ ਖਲੋ ਕੇ ਇੱਕ ਠੰਡਕ ਭਰਾ ਅਹਿਸਾਸ ਮਹਿਸੂਸ ਹੁੰਦਾ ਹੈ, ਅਤੇ ਜੇਕਰ ਸਰਦੀਆਂ ਦਾ ਮੌਸਮ ਹੋਏ ਤਾਂ ਇਹੀ ਇਮਾਰਤਾਂ ਉਹ ਗਰਮੀ ਦਾ ਅਹਿਸਾਸ ਵੀ ਦਿੰਦੀਆਂ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਉਹਨਾਂ ਨੇ ਸੋਚ ਕੇ ਇਹਨਾਂ
ਚੀਜ਼ਾਂ ਨੂੰ ਕੰਸਟਰਕਟ ਕੀਤਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਸਮੇਂ ਦੇ ਇੰਨੇ ਮਹਾਰਤ ਵਾਲੇ ਕਾਰੀਗਰਾਂ ਨੂੰ ਲੱਭਣਾ, ਚੁਣ ਕੇ ਉਹ ਕਾਰੀਗਰਾਂ ਨੂੰ ਇਕੱਠਾ ਕੀਤਾ ਗਿਆ, ਉਹਨਾਂ ਦੇ ਜ਼ਰੀਏ ਇਹਨਾਂ ਇਮਾਰਤਾਂ ਨੂੰ ਕੰਸਟਰਕਟ ਕੀਤਾ ਗਿਆ। ਔਰ ਜਿਹੜੀਆਂ ਇਮਾਰਤਾਂ ਅੱਜ ਵੀ ਉਹਨਾਂ ਦੀ ਮਹਾਰਤ ਦਾ ਇੱਕ ਵੱਡਾ ਸਬੂਤ ਪੇਸ਼ ਕਰਦੀਆਂ ਸਾਡੇ ਸਾਹਮਣੇ ਕਿ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਨੇ। ਸੋ ਔਰ ਨਾਲ ਜਿਵੇਂ ਸਰਕਾਰਾਂ ਤਬਦੀਲ ਹੁੰਦੀਆਂ ਰਹੀਆਂ, ਜਿਵੇਂ ਕਿ ਇਸ ਕਿਲੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਮੁਗਲ ਬਾਦਸ਼ਾਹਾਂ ਦਾ ਦੌਰ ਆਉਂਦਾ, ਜਿਹਦੇ 'ਚ ਮੁਗਲ ਬਾਦਸ਼ਾਹਾਂ ਦੀ ਇੱਕ ਲੜੀ ਆਉਂਦੀ ਹੈ। ਉਸ ਤੋਂ ਬਾਅਦ ਸਿੱਖ ਰਾਜ ਆਉਂਦਾ ਹੈ, ਫਿਰ ਉਹਨਾਂ ਤੋਂ ਬਾਅਦ ਬਰਤਾਨੀਆ ਰਾਜ ਆਉਂਦਾ ਹੈ, ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕੀਤਾ। ਕਈ ਇਮਾਰਤਾਂ ਨੂੰ ਢਾਇਆ ਵੀ ਗਿਆ ਸਮੇਂ ਦੇ ਨਾਲ ਅਤੇ ਕਈ ਨਵੀਂ ਇਮਾਰਤਾਂ ਦੀ ਉਸਾਰੀ ਵੀ ਕੀਤੀ ਗਈ। ਪਰ ਇਹਨਾਂ ਇਮਾਰਤਾਂ ਦਾ ਆਪਣੀ ਥਾਂ ਦੇ ਉੱਤੇ ਮੌਜੂਦ ਹੋਣਾ ਉਹ ਇਤਿਹਾਸ ਨੂੰ ਜ਼ਿੰਦਾ ਰੱਖਦਾ ਹੈ ਕਿ ਇੱਥੇ ਜਿਹੜੀਆਂ ਚੀਜ਼ਾਂ ਮੌਜੂਦ ਸੀ ਉਹਨਾਂ ਨੂੰ ਅੱਜ ਵੀ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਦੱਸਿਆ ਜਾ ਸਕੇ ਕਿ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਕਿ ਆਵਾਮ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਮਿੱਤਰ ਪਿਆਰੋ, ਇਸ ਇਮਾਰਤ ਦੇ ਅਗਰ ਜੇਕਰ ਅਸੀਂ ਇਸ ਪਾਸੇ ਤੇ ਇਸ ਪਾਸੇ ਦੀ ਗੱਲ ਕਰੀਏ ਤਾਂ ਸਾਨੂੰ 3 ਮਿਹਰਾਬੀ ਦਰਵਾਜ਼ੇ ਨਜ਼ਰ ਆਉਂਦੇ ਹਨ, ਜਿਹਦੇ ਵਿੱਚ 2-2 ਪਿੱਲਰ ਮੌਜੂਦ ਹਨ। ਜਿਵੇਂ ਅੰਦਰਲੇ ਪਾਸੇ ਆਈਏ ਤੇ ਇੱਕ ਪਿੱਲਰ ਮੌਜੂਦ ਹੈ। ਜੇ ਸਾਹਮਣੇ ਦੀ ਗੱਲ ਕਰੀਏ ਤਾਂ ਸਾਨੂੰ ਕੁੱਲ 10 ਮਿਹਰਾਬੀ ਦਰਵਾਜ਼ੇ ਨਜ਼ਰ ਆਉਂਦੇ ਹਨ। ਮਤਲਬ ਕੁੱਲ ਮਿਲਾ ਕੇ ਇੱਥੇ 30 ਮਿਹਰਾਬੀ ਦਰਵਾਜ਼ੇ ਬਣਦੇ ਹਨ। ਔਰ ਇੱਕ ਗੱਲ ਇੱਥੇ ਬੜੀ ਕਾਬਲ ਦੇਖਣ ਯੋਗ ਹੈ ਕਿ ਜੇਕਰ ਇੱਕ ਅਸੀਂ ਇਹਦੀ ਗੱਲ ਕਰੀਏ ਪਿੱਲਰ ਦੀ, ਤੇ ਇੱਕ ਪਿੱਲਰ ਉੱਤੇ 4 ਮਿਹਰਾਬਾਂ ਨੂੰ ਸਹਾਰਾ ਦਿੰਦਾ ਨਜ਼ਰ ਆਉਂਦਾ ਹੈ। ਇੱਕ ਮਿਹਰਾਬ ਇਸ ਪਾਸੇ ਦਾ, ਇੱਕ ਇਸ ਪਾਸੇ ਦਾ, ਇੱਕ ਪਿਛਲੇ ਤੇ ਇੱਕ ਸਾਹਮਣੇ ਪਾਸੇ ਦਾ। ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਜਿਹੜੇ ਕਿ ਕਾਰੀਗਰਾਂ ਦੀ ਮਹਾਰਤ ਨੂੰ ਦੱਸਦਾ ਹੈ ਕਿ ਉਹਨਾਂ ਨੇ ਕਿੰਨੀ ਖੂਬਸੂਰਤੀ ਦੇ ਨਾਲ ਇਹਨੂੰ ਬਣਾਇਆ ਕਿ ਇਹ ਆਪਣੀ ਸਿਮੈਟਰੀ ਦੇ ਵਿੱਚ ਵੀ ਮੌਜੂਦ ਹੈ, ਮਿਹਰਾਬਾਂ ਨੂੰ ਵੀ ਉੱਦਾਂ ਹੀ ਕੂਵਤ ਦੇ ਰਿਹਾ ਤਾਂ ਕਿ ਉਹ ਆਪਣੀ ਥਾਂ ਤੇ ਖੜੇ ਰਹਿਣ, ਅਤੇ ਇਹਦਾ ਜਿਹੜਾ ਨਕਸ਼ ਨਗਾਰ ਹੈ, ਖੂਬਸੂਰਤੀ ਹੈ, ਉਹਨੂੰ ਵੀ ਬਰਕਰਾਰ ਰੱਖਦਾ ਹੈ। ਥੱਲੇ ਦੇਖੀਏ ਤੇ ਫੁੱਲਦਾਰ ਬੂਟੇ ਬਣਾਏ ਗਏ ਹਨ, ਫਲੈਕਸੋ ਪੇਂਟੀ ਦਾ ਕੰਮ ਸਾਨੂੰ ਦੇਖਣ ਨੂੰ ਮਿਲਦਾ ਹੈ। ਔਰ ਇਸ ਪਾਸੇ ਅਗਰ ਗੱਲ ਕਰੀਏ ਤੇ ਬਹੁਤ ਹੀ ਖੂਬਸੂਰਤ ਜਿਹੜੇ ਬਾਦਸ਼ਾਹਾਂ ਦੇ ਖਲੋਣ ਵਾਸਤੇ ਇੱਕ ਜਿਹੜੀ ਜਗ੍ਹਾ ਬਣਾਈ ਗਈ ਹੈ, ਜਿਹਦੇ ਵਿੱਚ ਸਾਹਮਣੇ ਬਾਦਸ਼ਾਹ ਤੇ ਉਹਦੇ ਕਰਮਚਾਰੀ ਆ, ਉਹਨਾਂ ਦੀ ਫੈਮਿਲੀ, ਰਾਇਲ ਫੈਮਿਲੀ ਦੇ ਲੋਕ ਇੱਥੇ ਖੜ੍ਹਦੇ ਸਨ। ਇਹਦੇ ਪਿੱਛੇ ਬਿਲਕੁਲ ਦੌਲਤ ਖਾਨਾ ਮੌਜੂਦ ਹੈ, ਜਿਹਦੇ ਵਿੱਚ ਇਸ ਰਿਆਸਤ ਦਾ ਜਿੰਨਾ ਵੀ ਪੈਸਾ ਸੀਗਾ ਉਹਨੂੰ ਰੱਖਿਆ ਜਾਂਦਾ ਸੀ, ਜਿਹਦੇ ਨਾਲ ਇਸ ਰਿਆਸਤ ਨੂੰ ਚਲਾਇਆ ਜਾਂਦਾ ਸੀ। ਜਿਹੜੇ ਸਿਪਾਹੀ ਸੀ, ਕਰਮਚਾਰੀ ਸੀ, ਉਹਨਾਂ ਦੀਆਂ ਤਨਖਾਹਾਂ ਜਾਰੀ ਹੁੰਦੀਆਂ ਸਨ, ਉਹਦਾ ਸਾਰਾ ਹਿਸਾਬ ਕਿਤਾਬ ਇੱਥੇ ਹੀ। ਔਰ ਇਹ ਜਿਹੜੀ ਇਮਾਰਤ ਜਿੱਥੇ ਅਸੀਂ ਮੌਜੂਦ ਹਾਂ, ਜਿੰਨੀ ਤੁਸੀਂ ਇੱਥੇ ਦੇਖ ਰਹੇ ਹੋ ਇੰਨੀ ਇਹਦੇ ਹੇਠਾਂ ਮੌਜੂਦ ਹੈ, ਕਿਉਂਕਿ ਇਹਦੇ ਅੰਦਰ ਤਹਿਖਾਨੇ ਮੌਜੂਦ ਹਨ। ਹੁਣ ਇਸ ਸਮੇਂ ਇੱਥੇ ਜਾਣ ਦੀ ਇਜਾਜ਼ਤ ਨਹੀਂ ਤੇ ਤੁਹਾਨੂੰ ਉਹ ਵੀ ਦਿਖਾਉਂਦੇ। ਔਰ ਥੱਲੇ ਬਿਜਲੀ ਦਾ ਸਿਸਟਮ ਵੀ ਨਹੀਂ, ਜਿਹਦੇ ਕਰਕੇ ਆਪ ਜਿਹਨੂੰ ਕਲੀਅਰ ਦਿਖਾਇਆ ਜਾ ਸਕੇ ਕਿ ਇਹਦੇ ਅੰਦਰ ਵੀ ਬਿਲਕੁਲ ਐਡੀ ਹੀ ਇਮਾਰਤ ਮੌਜੂਦ ਹੈ ਜਿਹੜੀ ਕਿ ਬੜੀ ਠੰਡੀ ਅਤੇ ਖੂਬਸੂਰਤ, ਜਿਹਦੇ ਅੰਦਰ ਇੱਕ ਲਾਈਨ ਦੇ ਵਿੱਚ ਕਮਰੇ ਬਣੇ ਹੋਏ ਹਨ। ਕਹਿ ਸਕਦੇ ਹਾਂ ਕਿ ਉਸ ਵਕਤ ਦੇ ਵਿੱਚ ਇਹਨੂੰ ਪਤਾ ਨਹੀਂ ਕਿਹੜੇ ਪਰਪਸ ਵਾਸਤੇ ਯੂਜ਼ ਕੀਤਾ ਜਾਂਦਾ ਹੋਏਗਾ, ਜੋ ਕਿ ਦੌਲਤ ਖਾਨਾ ਹੈ। ਦੌਲਤ ਖਾਨੇ ਦੀ ਇਮਾਰਤ ਵੀ ਨਾਲ ਲੱਗਦੀ ਹੈ, ਹੋਰ ਚੀਜ਼ਾਂ ਜਿਹੜੀਆਂ ਉਹਦੇ ਇਮਾਰਤਾਂ ਵੀ ਨਾਲ ਲੱਗਦੀਆਂ। ਹੋ ਸਕਦਾ ਇੱਥੇ ਜਿਹੜੀ ਸ਼ਾਹੀ ਫੈਮਿਲੀ, ਰਾਇਲ ਫੈਮਿਲੀ ਹੈ, ਉਹਨਾਂ ਦੀ ਰਿਹਾਇਸ਼ ਵੀ ਹੋਵੇ, ਆਉਣ ਵਾਲੇ ਲੋਕਾਂ ਨੂੰ ਵੀ ਠਹਿਰਾਇਆ ਜਾਂਦਾ ਹੋਵੇ। ਸੋ ਇੱਕ ਬਹੁਤ ਵੱਡੇ ਲੈਵਲ 'ਤੇ ਚੀਜ਼ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ ਪੁਰਾਣੇ ਸਮੇਂ ਦੇ ਵਿੱਚ। ਮਿੱਤਰ ਪਿਆਰਿਓ, ਜਿੱਥੇ ਮੈਂ ਇਸ ਸਮੇਂ ਮੌਜੂਦ ਹਾਂ, ਜੇਕਰ ਆਪਾਂ ਪਾਸ ਦੇ ਵਿੱਚ, ਮਾਜ਼ੀ ਦੇ ਵਿੱਚ ਆਪਣੇ ਜਾਈਏ ਤੇ ਅਗਰ ਗੌਰ ਕਰੀਏ ਕਿ ਇਹ ਉਹ ਤਖਤ ਹੈ ਜਿੱਥੇ ਕੋਈ ਵੀ ਆਮ ਬੰਦਾ, ਸਧਾਰਨ ਬੰਦਾ ਇੱਥੇ ਆ ਕੇ ਖੜ੍ਹ ਨਹੀਂ ਸੀ ਸਕਦਾ। ਮਤਲਬ ਇਹ ਬਾਦਸ਼ਾਹਾਂ ਵਾਸਤੇ ਸੀਗਾ ਕਿ ਸਿਰਫ ਬਾਦਸ਼ਾਹ ਹੀ ਇੱਥੇ ਖਲੋ ਸਕਦੇ ਹਨ ਜਾਂ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਇੱਥੇ ਖਲੋ ਸਕਦਾ ਸੀ। ਪਰ ਅੱਜ ਉਹ ਸਮਾਂ ਕਿ ਇੱਥੇ ਹਰ ਆਮ ਖਾਸ ਬੰਦਾ ਇੱਥੇ ਖਲੋ ਕੇ ਆਪਣੀ ਗੱਲ ਬਿਆਨ ਕਰ ਸਕਦਾ ਹੈ। ਸੋ ਇੱਕ ਬਹੁਤ ਵੱਡੀ ਗੱਲ ਜਿਹੜਾ ਕਿ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਇਹ ਉਹ ਤਖਤ ਹੈ ਜਿੱਥੇ ਬਾਦਸ਼ਾਹ ਖੜ੍ਹ ਕੇ ਆਪਣੀ ਆਵਾਮ ਦੇ ਨਾਲ ਬਿਆਨ ਕਰਦੇ ਸਨ, ਆਏ ਹੋਏ ਪ੍ਰਾਹੁਣਿਆਂ ਦਾ ਇਸਤਕਬਾਲ ਕਰਦੇ ਸਨ, ਅਤੇ ਜਿੱਥੇ ਉਹਨਾਂ ਦਾ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਵਡਾਈ ਹੈ, ਉਹਨਾਂ ਦਾ ਵੱਡਾਪਣ, ਉਹ ਇਸ ਜਗ੍ਹਾ 'ਤੇ ਸ਼ੋਅ ਹੁੰਦਾ ਸੀਗਾ। ਇੱਥੋਂ ਜ਼ਾਹਿਰ ਹੁੰਦਾ ਸੀ ਕਿ ਉਹ ਕਿਸ ਉੱਚੇ ਰੁਤਬੇ ਦੇ ਮਾਲਕ ਨੇ। ਸੋ ਇਹ ਉਹ ਸਾਰਾ ਤਖਤ ਹੈ ਜਿੱਥੇ ਬਹਿ ਕੇ ਉਹ ਫਰਮਾਨ ਜਾਰੀ ਕਰਦੇ ਸਨ, ਜਿੱਥੇ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਦੇ ਸਨ, ਆਏ ਗਏ ਪ੍ਰਾਹੁਣਿਆਂ ਦਾ ਵੈਲਕਮ ਕਰਦੇ ਸਨ। ਸੋ ਇੱਕ ਬੜੀ ਮਾਣ ਵਾਲੀ ਗੱਲ ਸੀਗੀ ਉਹਨਾਂ ਵਾਸਤੇ ਜਿੱਥੇ ਇਸ ਤਖਤ ਦੇ ਉੱਤੇ ਮੌਜੂਦ ਹੋਣਾ। ਔਰ ਇੱਥੇ ਆਪਾਂ ਅੱਜ ਖਲੋ ਕੇ ਉਹੀ ਇੱਕ ਮਾਣ ਮਹਿਸੂਸ ਕਰ ਰਹੇ ਹਾਂ ਜਿਹੜਾ ਕਿ ਪਾਸ ਦੇ ਵਿੱਚ ਚੱਲ ਜਾਈਏ ਤੇ ਜਿਹੜੇ ਉਹ ਮੁਗਲ ਬਾਦਸ਼ਾਹ ਵਾ ਫੀਲ ਕਰਦੇ ਸਨ। ਮਿੱਤਰ ਪਿਆਰਿਓ, ਜੇ ਬਾਦਸ਼ਾਹਾਂ ਦੀ ਮੜਕ ਦੀ, ਉਹਨਾਂ ਦੇ ਮਾਣ ਤੇ ਸਤਿਕਾਰ ਦੀ ਗੱਲ ਕਰੀਏ ਤੇ ਕਈ ਦਫਾ ਇਹ ਇਮਾਰਤਾਂ ਵੀ ਉਹਨਾਂ ਦੇ ਮਾਣ ਸਤਿਕਾਰ ਨੂੰ ਬਹੁਤ ਵਧਾ ਕੇ ਦੱਸਦੀਆਂ ਸਨ। ਜਿਵੇਂ ਕਿ ਮੈਂ ਇੱਥੇ ਖਲੋਤਾ ਤੇ ਇੱਥੇ ਖਲੋ ਕੇ ਉਹ ਅਹਿਸਾਸ ਮਹਿਸੂਸ ਹੁੰਦਾ ਹੈ ਕਿ ਇੱਕ ਵਕਤ ਦਾ ਬਾਦਸ਼ਾਹ ਹੋਵੇ ਅਤੇ ਸਾਰੀ ਆਵਾਮ, ਸਾਰੇ ਆਮ ਲੋਕ ਥੱਲੇ ਖਲੋਤੇ ਨੇ, ਪਰ ਬਾਦਸ਼ਾਹ ਉੱਤੇ ਖਲੋਤਾ ਹੈ ਤੇ ਉਹਦੇ ਵਿੱਚ ਮੱਲੋ ਮੱਲੀ ਉਸ ਚੀਜ਼ ਦਾ ਹੰਕਾਰ, ਉਸ ਚੀਜ਼ ਦਾ ਮਾਣ ਆਉਣਾ ਇੱਕ ਆਸਾਨ ਜੀ ਗੱਲ ਹੈ, ਕਿਉਂਕਿ ਇਸ ਇਮਾਰਤ ਦਾ ਰੂਪ, ਰੰਗ, ਨਕਸ਼ ਇੱਦਾਂ ਬਣਾਇਆ ਗਿਆ ਕਿ ਇੱਕ ਬਾਦਸ਼ਾਹ ਨੂੰ ਬਹੁਤ ਵੱਡਾ ਦਿਖਾਇਆ ਜਾਵੇ। ਔਰ ਜੇਕਰ ਗੱਲ ਕਰਦੇ ਚੱਲੀਏ ਜਿਸ ਰਾਹ ਦੇ ਵਿੱਚੋਂ ਮੈਂ ਗੁਜ਼ਰ ਰਿਹਾ, ਇਸ ਪਾਸੇ ਬਿਲਕੁਲ ਉਹ ਜਿਹੜੇ ਬਾਦਸ਼ਾਹ ਦੇ ਵਜ਼ੀਰ ਜਾਂ ਰਾਇਲ ਫੈਮਿਲੀ ਜਿਹਨੂੰ ਕਹਿ ਸਕਦੇ ਹਾਂ, ਉਹ ਇੱਥੇ ਖੜ੍ਹਦੀ ਸੀ। ਇਹ ਉਹ ਤਖਤ ਹੈ ਜਿੱਥੇ ਬਾਦਸ਼ਾਹ ਬਹਿੰਦਾ ਸੀ ਜਾਂ ਬਾਦਸ਼ਾਹ ਖੜ੍ਹਦਾ ਸੀ। ਇਹਦੇ ਪਿਛਲੇ ਪਾਸੇ ਦੇਖੀਏ ਤੇ ਉਹ ਸੀੜੀਆਂ ਜਿੱਥੋਂ ਚੜ੍ਹ ਕੇ ਅਸੀਂ ਉੱਤੇ ਆਉਂਦੇ ਹਾਂ, ਅਤੇ ਪਿੱਛੇ ਉਹ ਇਮਾਰਤ ਹੈ ਖੂਬਸੂਰਤ ਜਿੱਥੋਂ ਬਾਦਸ਼ਾਹ ਜੇਕਰ ਕਹਿ ਸਕਦੇ ਹਾਂ ਕਿ ਆਰਾਮ ਵੀ ਕਰਦੇ ਸਨ ਜਾਂ ਉੱਥੇ ਕੁਝ ਸਮੇਂ ਲਈ ਠਹਿਰਦੇ ਸਨ। ਇਹਦੇ ਨਾਲ ਹੀ ਬਿਲਕੁਲ
ਦੌਲਤਖਾਨਾ ਮੌਜੂਦ ਹੈ ਜਿੱਥੇ ਉਸ ਦੌਲਤ ਨੂੰ ਰੱਖਿਆ ਜਾਂਦਾ ਸੀ, ਜਿਹਦੇ ਨਾਲ ਇਸ ਰਿਆਸਤ ਦੇ ਸਾਰੇ ਨਿਜ਼ਾਮ ਨੂੰ ਚਲਾਇਆ ਜਾਂਦਾ ਸੀ। ਮਿੱਤਰ ਪਿਆਰਿਓ, ਇਹ ਉਹ ਇਮਾਰਤ ਹੈ ਜਿਹੜੀ ਬਾਦਸ਼ਾਹ ਦੇ ਤਖਤ ਦੇ ਬਿਲਕੁਲ ਪਿਛਲੇ ਪਾਸੇ ਮੌਜੂਦ ਹੈ। ਤੇ ਜੇਕਰ ਇਹਦੀ ਦੀਵਾਰਾਂ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਕਿ 1 ਤੋਂ 1.5 ਮੀਟਰ ਮੋਟਾਈ ਇਹਨਾਂ ਦੀ ਦੀਵਾਰਾਂ ਦੀ ਹੈ, ਔਰ ਇਹਦੇ ਉੱਤੇ ਸਭ ਤੋਂ ਖੂਬਸੂਰਤ ਜਿਹੜਾ ਫਰੈਸਕੋ ਪੇਂਟਿੰਗ ਦਾ ਕੰਮ ਹੈ ਉਹ ਲਾਜਵਾਬ ਹੈ ਕਿ ਇੱਥੇ ਘੱਟੋ ਘੱਟ 500 ਸਾਲ ਲੰਘਣ ਤੋਂ ਬਾਅਦ ਵੀ ਉਹ ਫਰੈਸਕੋ ਪੇਂਟਿੰਗ ਦੇ ਜਿਹੜੇ ਨਕਸ਼ ਹੈ ਉਹ ਇੱਥੇ ਦੇਖਣ ਨੂੰ ਮਿਲ ਰਹੇ ਹਨ। ਮੈਂ ਇੱਕ ਗੱਲ ਕਰਦਾ ਚੱਲਾਂ ਕਿ ਇਹਨਾਂ ਇਮਾਰਤ ਨੂੰ ਦੇਖ ਕੇ ਲੱਗਦਾ ਹੈ ਕਿ ਇਹਦੇ ਉੱਤੇ ਬਹਾਲੀ ਦਾ ਕੰਮ ਨਹੀਂ ਕੀਤਾ ਗਿਆ, ਪਰ ਇਹਦੇ ਉੱਤੇ ਜਿਹੜੇ ਨਕਸ਼ ਦੇਖਣ ਨੂੰ ਮਿਲ ਰਹੇ ਹਨ ਉਹੀ ਪੁਰਾਣੇ ਨਕਸ਼ ਹਨ ਜਿਹੜੇ ਕਿ ਉਸ ਸਮੇਂ ਦੇ ਵਿੱਚ ਬਣਾਏ ਗਏ ਹਨ। ਬਹੁਤ ਸਾਰੀ ਖੂਬਸੂਰਤ ਚਿੱਤਰਕਾਰੀ ਕੀਤੀ ਗਈ ਹੈ, ਫੁੱਲਾਂ ਦੇ ਨਕਸ਼, ਜਿਹੜੇ ਜਾਨਵਰਾਂ ਦੇ ਨਕਸ਼, ਇਸ ਤੋਂ ਇਲਾਵਾ ਜਿਹੜੇ ਡਾਇਮੰਡ ਦੇ ਡਿਜ਼ਾਈਨ ਦੇ ਨਕਸ਼ ਛੱਤਾਂ ਦੇ ਵਿੱਚ ਘੜੇ ਗਏ ਹਨ ਉਹ ਲਾਜਵਾਬ ਹਨ। ਥੱਲੇ ਟਾਇਲ ਦਾ ਕੰਮ ਹੋਇਆ, ਜਿਵੇਂ ਕਿ ਅੱਜ ਕੱਲ੍ਹ ਅਸੀਂ ਘਰਾਂ ਦੇ ਵਿੱਚ ਮੁਰੱਬੀ ਸ਼ਕਲ ਦੇ ਵਿੱਚ ਇੱਕ ਸਕੁਅਰ ਸ਼ੇਪ ਦੇ ਵਿੱਚ ਟਾਇਲ ਦੇਖਦੇ ਹਾਂ, ਉਵੇਂ ਹੀ ਉਸ ਸਮੇਂ ਦੇ ਵਿੱਚ ਵੀ ਸੰਗੇ ਮਰਮਰ ਦੀ ਲਾਲ ਪੱਥਰ ਦੀ ਟਾਇਲ ਨੂੰ ਇੱਥੇ ਲਾਇਆ ਗਿਆ, ਜੋ ਕਿ ਇਹਦੀ ਖੂਬਸੂਰਤੀ ਨੂੰ ਬਹੁਤ ਅਤੇ ਮਜ਼ਬੂਤੀ ਨੂੰ ਬੜਾ ਇਨਕਰੀਜ਼ ਕਰਦੀ ਹੈ। ਇਸ ਪਾਸੇ ਦੇਖੀਏ ਤੇ ਹਵਾਦਾਰ ਇੱਕ ਰੁੱਖ ਨਜ਼ਰ ਆਉਂਦਾ ਜਿਹਦੇ 'ਚੋਂ ਹਵਾ ਪਾਸ ਹੋ ਕੇ ਇੱਧਰ ਜਾਂਦੀ ਹੈ। ਚਾਰੇ ਪਾਸੇ ਇਹਦੇ ਵਿੱਚ ਖੁੱਲ੍ਹੇ ਰਸਤੇ ਹਨ ਜਿਹਦੇ ਰਾਹੀਂ ਹਵਾ ਲੰਘ ਕੇ ਜਾਂਦੀ ਹੈ ਤੇ ਇੱਕ ਠੰਡਕ ਭਰਾ ਅਹਿਸਾਸ ਮਹਿਸੂਸ ਹੁੰਦਾ ਹੈ। ਮੈਂ ਜੇਕਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਟੈਂਪਰੇਚਰ ਦੀ ਇੰਨੀ ਤਬਦੀਲੀ ਆ ਚੁੱਕੀ ਹੈ ਤੇ ਇਹ ਚੀਜ਼ਾਂ ਨੂੰ ਮਹਿਸੂਸ ਕਰ ਰਹੇ ਹਾਂ, ਤੇ ਉਸ ਸਮੇਂ ਦੇ ਵਿੱਚ ਜਦੋਂ ਬਾਦਸ਼ਾਹਾਂ ਦਾ ਦੌਰ ਸੀ, ਜਦੋਂ ਟੈਂਪਰੇਚਰ ਵੀ ਬੜਾ ਨੋਰਮਲ ਹੁੰਦਾ ਸੀ, ਤੇ ਉਦੋਂ ਇਹ ਇਮਾਰਤ ਕਿਸ ਕਦਰ ਖੂਬਸੂਰਤ ਹਸੀਨ ਮੰਜ਼ਰ ਪੇਸ਼ ਕਰਦੀ ਹੋਏਗੀ। ਇਹ ਕਾਰੀਗਰੀ ਹੈ ਉਹ ਮੁਗਲ ਬਾਦਸ਼ਾਹਾਂ ਦੀ, ਉਹਨਾਂ ਦੇ ਉਹ ਇੰਜੀਨੀਅਰਿੰਗ ਦੇ ਜਿਨ੍ਹਾਂ ਨੇ ਇਹ ਕੰਮ ਕੀਤਾ, ਤੇ ਇਹ ਜਿਹੜੇ ਸ਼ਾਹਕਾਰ ਨੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਛੱਡੇ, ਮਤਲਬ ਇੱਕ ਇਤਿਹਾਸ ਕ੍ਰੀਏਟ ਕੀਤਾ ਜਿਹੜੀਆਂ ਆਉਣ ਵਾਲੀਆਂ ਨਸਲਾਂ ਤੱਕ ਉਹਨਾਂ ਚੀਜ਼ਾਂ ਨੂੰ ਦੇਖ ਰਹੀਆਂ ਔਰ ਦੇਖ ਕੇ ਹੈਰਾਨ ਹੁੰਦੀਆਂ ਕਿ ਕਿਸ ਖੂਬਸੂਰਤੀ ਅਤੇ ਮਹਾਰਤ ਦੇ ਨਾਲ ਇਹਨਾਂ ਨੇ ਇਸ ਕੰਮ ਨੂੰ ਸਰ ਅੰਜਾਮ ਦਿੱਤਾ ਹੈ। ਬਾਦਸ਼ਾਹ ਦੇ ਤਖਤ ਦੇ ਬਿਲਕੁਲ ਪਿੱਛੇ ਮੌਜੂਦ ਦੌਲਤਖਾਨੇ ਦੀ ਉਹ ਖੂਬਸੂਰਤ ਇਮਾਰਤ ਦੇ ਵਿੱਚ ਮੌਜੂਦ ਤੁਹਾਨੂੰ ਉਹ ਖੂਬਸੂਰਤੀ ਦਿਖਾ ਰਹੇ ਹਾਂ ਕਿ ਕਿਸ ਕਦਰ ਖੂਬਸੂਰਤ ਢੰਗ ਦੇ ਨਾਲ ਇਸ ਇਮਾਰਤ ਦਾ ਨਿਰਮਾਣ ਕੀਤਾ ਗਿਆ। ਇਹਦੇ ਵਿੱਚ ਤੁਸੀਂ ਉਹ ਡਿਜ਼ਾਈਨ ਦੇਖੋ ਜਿਹੜੇ ਕਿ ਡਾਇਮੰਡਸ ਲੇਅਰ ਦੇ ਡਿਜ਼ਾਈਨ ਸਾਨੂੰ ਦੇਖਣ ਨੂੰ ਮਿਲਦੇ ਹਨ, ਜਿਹੜੇ ਕਿ ਇੱਕ ਖੂਬਸੂਰਤ ਇੱਕ ਨਾਇਆਬ ਇਸ ਇਮਾਰਤ ਦੇ ਨਾਇਆਬ ਹੋਣ ਦੀ ਅਲਾਮਤ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਡਾਇਮੰਡ ਦੇ ਘੜੇ ਗਏ ਨਕਸ਼ ਨੇ ਇਹ ਉਸ ਇਮਾਰਤ ਦੇ ਨਾਇਆਬ ਹੋਣ ਨੂੰ ਦੱਸਦੇ ਹਨ। ਅਤੇ ਜਿਹੜੀ ਸਮਿਟਰੀ ਦੱਸ ਰਹੀ ਹੈ ਇੱਕ ਖੂਬਸੂਰਤ ਸਾਹਮਣੇ ਮਿਹਰਾਬ, ਫਿਰ ਉਹਦੇ ਪਿੱਛੇ ਇੱਕ ਮਿਹਰਾਬ ਔਰ ਅਖੀਰ ਤੇ ਮਿਹਰਾਬ, ਔਰ ਸਾਹਮਣੇ ਜਿਹੜੇ ਦਰਵਾਜ਼ੇ ਜਿਨ੍ਹਾਂ 'ਚੋਂ ਹਵਾ ਲੰਘ ਕੇ ਆਉਂਦੀ ਹੈ, ਰੋਸ਼ਨੀ ਦਾ ਨਿਜ਼ਾਮ ਜਿਹੜਾ ਉਹ ਇੱਕ ਲਾਜਵਾਬ ਦੇਖਣ ਨੂੰ ਮਿਲਦਾ ਹੈ। ਨਾਲ ਹੀ ਦੇਖਿਆ ਜਾਏ ਤਾਂ ਦੀਵਾਰਾਂ ਦੀ ਮੋਟਾਈ, ਉਹਦੇ ਉੱਤੇ ਸੰਗੇ ਮਰਮਰ ਦਾ ਕੰਮ ਇਸ ਇਮਾਰਤ ਦੇ ਲਾਜਵਾਬ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਹੈ। ਮਿੱਤਰ ਪਿਆਰਿਓ, ਜਿਹੜਾ ਇਹ ਖੂਬਸੂਰਤ ਨਜ਼ਾਰਾ ਤੁਸੀਂ ਦੇਖ ਰਹੇ ਹੋ ਇਹ ਬਾਦਸ਼ਾਹ ਦੇ ਤਖਤ ਤੋਂ ਦੀਵਾਨੇ ਆਮ ਤੋਂ ਹੁੰਦੇ ਹੋਏ ਬਾਹਰ ਉਸ ਖੂਬਸੂਰਤ ਬਾਗ ਦਾ ਮੰਜ਼ਰ ਹੈ ਜਿਹੜਾ ਕਿ ਤੁਸੀਂ ਹੁਣ ਦੇਖ ਰਹੇ ਹੋ ਕਿ ਕਿਸ ਕਦਰ ਖੂਬਸੂਰਤ ਸਮਿਟਰੀ ਦੇ ਨਾਲ। ਜੇਕਰ ਤੁਸੀਂ ਇਹ ਦਰਵਾਜ਼ੇ ਨੂੰ ਦੇਖੋ, ਇਸ ਦਰਵਾਜ਼ੇ ਦੇ ਵਿੱਚ 1 ਇੰਚ ਦਾ ਵੀ ਫਰਕ ਤੁਹਾਨੂੰ ਨਜ਼ਰ ਨਹੀਂ ਆਏਗਾ। ਔਰ ਸਭ ਤੋਂ ਵੱਡੀ ਗੱਲ ਕਿ ਅੱਜ ਦਾ ਨਹੀਂ, ਕੋਈ 10 ਸਾਲ ਪੁਰਾਣਾ ਨਹੀਂ, ਘੱਟੋ ਘੱਟ 400-500 ਸਾਲ ਪੁਰਾਣਾ ਇਹ ਦਰਵਾਜ਼ਾ ਜਿਹਨੂੰ ਤੁਸੀਂ ਹੁਣ ਇਸ ਸਮੇਂ ਦੇਖ ਰਹੇ ਹੋ। ਦਰਸ਼ਕੋ, 500 ਸਾਲ ਪੁਰਾਣੀ ਇਸ ਇਮਾਰਤ ਦੇ ਵਿੱਚ ਇਹ ਖੂਬਸੂਰਤ ਗੋਲਡਨ ਦਾ ਕੰਮ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਫਰੈਸਕੋ ਪੇਂਟਿੰਗ ਦਾ ਕੰਮ ਆਖਿਆ ਜਾਂਦਾ ਹੈ। ਅਤੇ ਸਭ ਤੋਂ ਕਮਾਲ ਦੀ ਗੱਲ ਕਿ ਆਪਾਂ ਜਦੋਂ ਅੱਜ ਕੱਲ੍ਹ ਪੇਂਟਿੰਗ ਕਰਦੇ ਹਾਂ ਤਾਂ ਇਕੱਲੀ ਸਿਰਫ ਦੀਵਾਰਾਂ ਨੂੰ ਪੇਂਟ ਕਰਦੇ ਹਾਂ, ਪਰ ਮੁਗਲ ਬਾਦਸ਼ਾਹਾਂ ਦੀ ਇੱਕ ਮਹਾਰਤ ਇਹ ਸੀ ਕਿ ਉਹ ਜਦੋਂ ਵੀ ਇਮਾਰਤਾਂ ਦੇ ਉੱਤੇ ਪੇਂਟਿੰਗ ਦਾ ਕੰਮ ਕਰਵਾਉਂਦੇ ਸਨ, ਉਹ ਇਮਾਰਤਾਂ ਨੂੰ ਪਹਿਲੇ ਉਹਦੇ ਵਿੱਚ ਨਕਸ਼ ਨੂੰ ਘੜਿਆ ਜਾਂਦਾ ਸੀ, ਪੱਥਰ ਅਤੇ ਸਿੱਲ ਦੀ ਮਦਦ ਨਾਲ ਉਹਨੂੰ ਸਭ ਤੋਂ ਪਹਿਲੇ ਨਕਸ਼ ਨੂੰ ਬਣਾਇਆ ਜਾਂਦਾ ਸੀ, ਫਿਰ ਉਹਦੇ ਉੱਤੇ ਪੇਂਟ ਕੀਤਾ ਜਾਂਦਾ ਸੀ ਕਿ ਤਾਂ ਕਿ ਜੇ ਇਮਾਰਤ ਦਾ ਉਹ ਨਕਸ਼ ਖਰਾਬ ਵੀ ਹੁੰਦਾ ਤੇ ਜਿਹੜਾ ਉਹਦੇ ਥੱਲੇ ਘੜੀ ਗਈ ਇਮਾਰਤ ਹੈ ਉਹ ਉਸੇ ਤਰ੍ਹਾਂ ਬਰਕਰਾਰ ਰਹੇ। ਔਰ ਇਹ 500 ਸਾਲ ਦਾ ਸਮਾਂ ਲੰਘਣ ਤੋਂ ਬਾਵਜੂਦ ਵੀ ਇਹ ਇਮਾਰਤ ਆਪਣੀ ਉਸੇ ਹੀ ਸ਼ਕਲ ਦੇ ਵਿੱਚ ਮੌਜੂਦ ਹੈ। ਸਮੇਂ ਨੇ ਇਹਦੇ ਉੱਤੇ ਪੇਂਟਿੰਗ ਦੇ ਕੰਮ ਨੂੰ ਖਰਾਬ ਕੀਤਾ, ਪਰ ਇਹਦੇ ਥੱਲੇ ਮੌਜੂਦ ਜਿਹੜੇ ਨਕਸ਼ ਨੂੰ ਘੜਿਆ ਗਿਆ ਉਹ ਅੱਜ ਵੀ ਉਸੇ ਹੀ ਮੰਜ਼ਰ ਨੂੰ ਪੇਸ਼ ਕਰਦਾ ਹੈ, ਉਸੇ ਹੀ ਖੂਬਸੂਰਤ ਤਸਵੀਰ ਨੂੰ ਪੇਸ਼ ਕਰਦਾ ਹੈ। ਤੁਸੀਂ ਕੈਮਰੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਕਮਾਲ ਦਾ ਉਹ ਆਰਟ ਜਿਹੜਾ ਇੱਥੇ ਦੇਖਣ ਨੂੰ ਮਿਲਿਆ, ਜਿਹਦੇ ਵਿੱਚ ਸਾਨੂੰ ਫੁੱਲ ਦੀਆਂ ਪੱਤੀਆਂ, ਗੁਲਦਾਨ ਦੇਖਣ ਨੂੰ ਮਿਲਦੇ ਆ। ਉਹਦੇ ਨਾਲ ਹੀ ਜੇਕਰ ਦੇਖਿਆ ਜਾਏ ਤਾਂ ਇਨਸਾਨੀ ਚਿੱਤਰ ਵੀ ਸਾਨੂੰ ਦੇਖਣ ਨੂੰ ਮਿਲਦੇ ਆ। ਪਰ ਇੱਕ ਗੱਲ ਜਿਹੜੀ ਖਾਸ ਮੈਂ ਇੱਥੇ ਆਪ ਜੀ ਨੂੰ ਦੱਸਣਾ ਚਾਹਾਂ ਕਿ ਮੁਗਲ ਬਾਦਸ਼ਾਹ ਜਿੰਨੇ ਵੀ ਗੁਜ਼ਰੇ ਉਹਨਾਂ ਸਾਰਿਆਂ ਦੀ ਬਹੁਤ ਪ੍ਰੀਤ ਸੀ ਕੁਦਰਤ ਦੇ ਨਾਲ, ਤੇ ਉਹ ਕੁਦਰਤ ਦੇ ਜਿਹੜੇ ਨਕਸ਼, ਜਿਹੜੇ ਨਗਾਰ ਸੀ, ਉਹਨਾਂ ਨੂੰ ਦੀਵਾਰਾਂ ਦੇ ਉੱਤੇ ਘੜਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਜੇਕਰ ਆਪਾਂ ਹਿੰਦੂਇਜ਼ਮ ਦੀ ਇਮਾਰਤਾਂ ਨੂੰ ਦੇਖੀਏ ਉਹਦੇ ਵਿੱਚ ਸਾਨੂੰ ਇਨਸਾਨਾਂ, ਜਾਨਵਰਾਂ ਦੇ, ਪੰਛੀਆਂ ਦੇ ਨਕਸ਼ ਜ਼ਿਆਦਾ ਦੇਖਣ ਨੂੰ ਮਿਲਦੇ ਆ, ਪਰ ਮੁਗਲ ਬਾਦਸ਼ਾਹਾਂ ਨੇ ਆਪਣੇ ਕੰਮ ਦੇ ਵਿੱਚ ਹਮੇਸ਼ਾ ਨੇਚਰ ਨੂੰ ਉੱਤੇ ਰੱਖਿਆ,
ਖੂਬਸੂਰਤ ਬਾਗਾਂ ਦੀ ਤਸਵੀਰ, ਉਹ ਪੰਛੀਆਂ ਦੀ ਤਸਵੀਰ ਨੂੰ ਘੜਨ ਦੇ ਉੱਤੇ ਜ਼ਿਆਦਾ ਤਰਜੀਹ ਦਿੱਤੀ। ਅੱਛਾ ਦਰਸ਼ਕੋ, ਇੱਥੇ ਇੱਕ ਗੱਲ ਮੈਂ ਆਪ ਜੀ ਨੂੰ ਹੋਰ ਵੀ ਦੱਸਦਾ ਚੱਲਾਂ ਕਿ ਸਾਡੇ ਜਿਹੜੇ ਅੱਜ ਕੱਲ੍ਹ ਦੇ ਲੋਕਲ ਆਰਟਿਸਟ ਹੈ ਜਿਨ੍ਹਾਂ ਨੇ ਆਪਣੀ ਕਾਰਾਗਰੀ ਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜਾ ਕਿ ਖੂਬਸੂਰਤ ਹੈਰੀਟੇਜ ਖਰਾਬ ਕਰਨ ਦੀ ਤਰਫ ਧਿਆਨ ਦਿੰਦੇ ਹਨ। ਮੈਂ ਹਮੇਸ਼ਾ ਇੱਕ ਗੱਲ ਦੱਸਦਾ ਆਇਆ ਆਪਣੀ ਵੀਡੀਓ ਦੇ ਰਾਹੀਂ ਕਿ ਇਹ ਸਾਡਾ ਖੂਬਸੂਰਤ ਹੈਰੀਟੇਜ ਹੈ, ਇਹਨੂੰ ਆਪਾਂ ਸਾਂਭ ਕੇ ਰੱਖੀਏ, ਆਉਣ ਵਾਲੀ ਪੀੜ੍ਹੀਆਂ ਵਾਸਤੇ ਬਚਾ ਕੇ ਰੱਖੀਏ ਕਿ ਜੇਕਰ 500 ਸਾਲਾਂ ਤੋਂ ਮੌਜੂਦ ਹੈ ਅੱਜ ਵੀ ਆਪਣੇ ਉਸੇ ਸ਼ਕਲ ਦੇ ਵਿੱਚ, ਇਹਦੇ ਉੱਤੇ ਅਸੀਂ ਆਪਣੀ ਕਾਰੀਗਰੀ ਨਾ ਦਿਖਾਈਏ। ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਤਾਂ ਕਿ ਇਹ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਉਹਨਾਂ ਤੱਕ ਪਹੁੰਚ ਸਕੇ। ਇੱਕ ਸਾਡਾ ਖੂਬਸੂਰਤ ਹੈਰੀਟੇਜ ਹੈ। ਦੀਵਾਨੇ ਆਮ ਦੇ ਪਿੱਛੇ ਮੌਜੂਦ ਖੂਬਸੂਰਤ ਦੌਲਤ ਖਾਨਾ ਦੀ ਇਮਾਰਤ ਦੇ ਉਤਲੇ ਪਾਸੇ ਆਪਾਂ ਮੌਜੂਦ ਹਾਂ, ਜਿੱਥੇ ਇੱਕ ਬਹੁਤ ਹੀ ਖੂਬਸੂਰਤ ਚੀਜ਼ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਸਫੇਦ ਸੰਗੇ ਮਰਮਰ, ਔਰ ਉਹਦੇ ਉੱਤੇ ਤੁਸੀਂ ਇਦਾਂ ਲੱਗ ਰਿਹਾ ਜਿਵੇਂ ਕਿ ਇੱਕ ਪੇਂਟਿੰਗ ਦਾ ਕੰਮ ਹੋਇਆ, ਪਰ ਮਿੱਤਰ ਪਿਆਰਿਓ ਇਹ ਪੇਂਟਿੰਗ ਦਾ ਕੰਮ ਨਹੀਂ, ਇਹ ਬਹੁਤ ਹੀ ਕਾਰਾਗਰੀ ਦਾ ਇੱਥੇ ਕੰਮ ਕੀਤਾ ਗਿਆ ਹੈ ਕਿ ਇਹਦੇ ਅੰਦਰ ਜਿਹੜੇ ਪੱਥਰ ਹੈ, ਪੱਥਰ ਦੇ ਟੁਕੜਿਆਂ ਨੂੰ ਇਹਦੇ ਅੰਦਰ ਘੜ ਕੇ ਲਾਇਆ ਗਿਆ ਹੈ। ਇਹ ਇੱਕ ਬੜੀ ਮਹਾਰਤ ਦਾ ਕੰਮ ਹੈ ਜਿਹੜਾ ਕਿ ਇੱਥੇ ਆਪਣੀ ਇੱਕ ਖੂਬਸੂਰਤੀ ਪੇਸ਼ ਕਰਦਾ ਨਜ਼ਰ ਆ ਰਿਹਾ ਹੈ ਕਿ ਇਹ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹਨ ਜਿੱਥੇ ਕਾਲੀ ਲਾਈਨ, ਇਹ ਕਿਸੇ ਪੇਂਟਿੰਗ ਦਾ ਕੰਮ ਨਹੀਂ, ਔਰ ਨਾਲ ਹੀ ਜਿੱਥੇ ਖੱਟੇ ਰੰਗ ਦਾ ਪੱਥਰ ਸਾਨੂੰ ਦੇਖਣ ਨੂੰ ਮਿਲਦਾ ਹੈ, ਔਰ ਉਹਦੇ ਅੰਦਰ ਵੀ ਸਾਨੂੰ ਸਫੇਦ ਸੰਗੇ ਮਰਮਰ ਦਾ ਇੱਕ ਖੂਬਸੂਰਤ, ਜਿਵੇਂ ਆਪਾਂ ਕਹਿੰਦੇ ਮੋਤੀਏ ਦਾ ਫੁੱਲ ਹੈ, ਉਹਦਾ ਫੁੱਲ ਸਾਨੂੰ ਦੇਖਣ ਨੂੰ ਮਿਲ ਰਿਹਾ, ਔਰ ਇਹ ਖੂਬਸੂਰਤ ਕੰਮ ਪੱਥਰ ਦੇ ਅੰਦਰ ਪੱਥਰ ਨੂੰ ਜੋੜ ਕੇ ਕੀਤਾ ਗਿਆ ਹੈ। ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਕਿੰਨਾ ਸਮਾਂ ਲੱਗਿਆ ਹੋਏਗਾ ਇਸ ਕੰਮ ਨੂੰ ਕਰਨ ਵਾਸਤੇ ਅਤੇ ਕਿੰਨੀ ਮਹਾਰਤ ਦੇ ਨਾਲ ਇਸ ਕੰਮ ਨੂੰ ਕੀਤਾ ਗਿਆ ਹੋਏਗਾ, ਅਤੇ ਕਿੰਨੇ ਲੋਕਾਂ ਦਾ ਰੋਜ਼ਗਾਰ ਇਸ ਕੰਮ ਤੋਂ ਉਸ ਸਮੇਂ ਦੇ ਵਿੱਚ ਚੱਲਿਆ ਹੋਏਗਾ ਕਿ ਜਿਹੜਾ ਮੁਗਲ ਬਾਦਸ਼ਾਹਾਂ ਨੇ ਐਡਾ ਵੱਡਾ ਮਹਿਲ ਕੰਸਟਰਕਟ ਕੀਤਾ, ਉਹਦੇ ਵਿੱਚ ਖੂਬਸੂਰਤੀ ਦੀ ਇੰਤਹਾ ਤੱਕ ਪਹੁੰਚੇ ਨੇ ਉਹ, ਕਿ ਉਹਨਾਂ ਦੀ ਜਿਹੜੀ ਸੋਚ ਸੀ ਉਹ ਕਿਸ ਕਦਰ ਉੱਚੀ ਸੀ ਕਿ ਖੂਬਸੂਰਤੀ ਨੂੰ ਲੈ ਕੇ ਕਿ ਉਹਨਾਂ ਨੇ ਇੰਨੀ ਛੋਟੀ ਡਿਟੇਲ ਦਾ ਵੀ ਇਹਦੇ ਵਿੱਚ ਕੰਮ ਕੀਤਾ। ਉਸ ਤੋਂ ਇਲਾਵਾ ਜਿਹੜਾ ਪਿੱਛੇ ਇਮਾਰਤ ਦਾ ਕੰਮ ਤੁਸੀਂ ਦੇਖ ਰਹੇ ਹੋ ਜਿਹਦੇ ਅੰਦਰ ਸਾਨੂੰ ਫੁੱਲਾਂ ਦੇ ਗੁਲਦਾਨ ਨਜ਼ਰ ਆ ਰਹੇ ਜਿਹੜੇ ਕਿ ਇਮਾਰਤ ਦੇ ਅੰਦਰ ਘੜੇ ਗਏ ਹਨ। ਅਗਰ ਜੇਕਰ ਅਸੀਂ ਦੇਖਿਆ ਕਿ ਆਪਣੇ ਘਰਾਂ ਦੇ ਵਿੱਚ ਅੱਜ ਕੱਲ੍ਹ ਚਗਾਠਾਂ ਦੇਖੀਏ ਜਿਹੜੀਆਂ ਲੱਕੜੀ ਦੀਆਂ ਲਾਈਆਂ ਜਾਂਦੀਆਂ, ਪਰ ਉਹਨਾਂ ਨੇ ਇਹਦੇ ਵਿੱਚ ਸਫੇਦ ਸੰਗੇ ਮਰਮਰ ਦੀਆਂ ਖੂਬਸੂਰਤ ਇਹ ਚਗਾਠਾਂ ਬਣਾਈਆਂ, ਜਿਹੜੇ ਲਾਂਘੇ ਬਣਾਏ ਜਿਹਦੇ ਵਿੱਚੋਂ ਲੰਘ ਕੇ ਜਾਂਦੇ ਸਨ, ਪਰ ਇਹਦੇ ਵਿੱਚ ਕੋਈ ਦਰਵਾਜ਼ਾ ਨਹੀਂ ਬਣਾਇਆ ਗਿਆ। ਉਹਦੀ ਇੱਕ ਰੀਜ਼ਨ ਹੈ, ਜੇਕਰ ਇੱਥੇ ਦਰਵਾਜ਼ਾ ਬਣਾਇਆ ਜਾਂਦਾ ਤਾਂ ਇਮਾਰਤ ਨੇ ਬੰਦ ਹੋ ਜਾਣਾ ਸੀ, ਪਰ ਇਹਦੇ ਵਿੱਚ ਹਵਾ ਦਾ ਸੰਤੁਲਨ ਕਾਇਮ ਰੱਖਣ ਵਾਸਤੇ, ਇਹਦੇ ਵਿੱਚ ਖੂਬਸੂਰਤੀ ਠੰਡਕ ਭਰਾ ਅਹਿਸਾਸ ਪੈਦਾ ਕਰਨ ਵਾਸਤੇ ਇਹਦੇ ਵਿੱਚ ਦਰਵਾਜ਼ੇ ਨਹੀਂ ਲਾਏ ਗਏ ਬਲਕਿ ਲਾਂਘੇ ਬਣਾਏ ਗਏ। ਉਸ ਤੋਂ ਇਲਾਵਾ 12 ਦਰੀਆਂ ਬੜੀਆਂ ਖੂਬਸੂਰਤ, ਮੁਗਲ ਬਾਦਸ਼ਾਹਾਂ ਦੀ ਜਿੱਥੇ ਵੀ ਗੱਲ ਕਰਨੇ ਆ 12 ਦਰੀਆਂ ਦੀ ਗੱਲ ਕਰਨੇ ਆ ਤੇ ਲਾਜਵਾਬ ਕੰਮ ਦੇਖਣ ਨੂੰ ਮਿਲਦਾ ਹੈ। ਜੇਕਰ ਇਸ ਇਮਾਰਤ ਦੇ ਛੱਤ ਉੱਤੇ ਦੇਖੀਏ ਤੇ ਸਾਨੂੰ ਛੋਟੇ ਫੁੱਲਾਂ ਦੀਆਂ ਜਿਹੜੀਆਂ ਪੱਤੀਆਂ ਉਹ ਨਜ਼ਰ ਆਉਂਦੀਆਂ, ਅੰਦਰਲੇ ਪਾਸੇ ਇੱਕ ਵੱਡੇ ਗੁਲਦਾਨ ਨਜ਼ਰ ਆਉਂਦੇ ਸਨ ਦੀਵਾਰਾਂ ਦੇ ਉੱਤੇ ਪੱਤੀਆਂ ਦੇ, ਪਰ ਇਹਦੇ ਉੱਤੇ ਛੋਟੀ ਪੱਤੀਆਂ ਦਾ ਕੰਮ ਹੋਇਆ। ਦੇਖਿਆ ਜਾਏ ਤੇ ਇਮਾਰਤ ਦੇ ਹਰ ਹਿੱਸੇ ਦੇ ਵਿੱਚ ਇੱਕ ਯੂਨੀਕ, ਇੱਕ ਵੱਖਰਾ ਕੰਮ ਹਰ ਇਮਾਰਤ ਦੇ ਦੂਜੇ ਹਿੱਸੇ ਨਾਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਧਰਲੇ ਪਾਸੇ ਦੇਖੀਏ ਤੇ ਇਹ ਪੁਰਾਣਾ ਸੰਗੇ ਮਰਮਰ ਹੈ ਸਫੇਦ ਰੰਗ ਦਾ, ਜਿਹੜਾ ਕਿ ਵਕਤ ਦੇ ਨਾਲ ਖਰਾਬ ਹੋ ਗਿਆ, ਜਿਹਦਾ ਰੰਗ ਡਲ ਹੋ ਗਿਆ। ਇਸ ਪਾਸੇ ਦੇਖੀਏ ਤੇ ਇੱਥੇ ਪੱਥਰ ਖਰਾਬ ਹੋ ਗਿਆ ਸੀ, ਸੋ ਜਿਹੜੀ ਸਰਕਾਰ ਹੈ ਸਰਕਾਰ ਨੇ ਇੱਥੇ ਪੱਥਰ ਨੂੰ ਚੇਂਜ ਕੀਤਾ, ਇੱਥੇ ਸਫੇਦ ਸੰਗੇ ਮਰਮਰ ਲਾਇਆ ਉਸੇ ਖੂਬਸੂਰਤੀ ਨੂੰ ਬਹਾਲ ਰੱਖਣ ਵਾਸਤੇ। ਔਰ ਇਸ ਇਮਾਰਤ ਦਾ ਜੇ ਕੁੱਲ ਨਕਸ਼ਾ ਦੇਖੀਏ ਲਾਲ ਪੱਥਰ ਦੇ ਵਿੱਚ ਹੈ, ਕਿਤੇ ਸਫੇਦ ਸੰਗੇ ਮਰਮਰ ਦੇਖਣ ਨੂੰ ਮਿਲਦਾ, ਜਿਹੜੀ ਕਿ ਇੱਕ ਵੱਡੀ ਪਹਿਚਾਣ ਹੈ ਕਿ ਇਹ ਜਿਹੜੀ ਇਮਾਰਤ ਹੈ ਇਹ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਤਰਫੋਂ ਬਣਾਈ ਗਈ ਸੀ। ਅਗਰ ਪੱਤੀਆਂ ਦੇ ਨਕਸ਼ ਦੇਖੀਏ ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਅੰਦਰ ਦੇਖ ਕੇ ਆਏ ਸੀ ਕਿ ਉਹਦੇ ਸੰਗੇ ਮਰਮਰ ਦੇ ਹੀ ਖੂਬਸੂਰਤ ਫੁੱਲ ਬਣਾ ਕੇ ਚਿੱਟੇ ਪੱਥਰ ਦੇ ਨਸਬ ਕੀਤੇ ਗਏ ਹਨ, ਅਤੇ ਉਹ ਖੂਬਸੂਰਤ ਕੰਮ ਫਰੈਸਕੋ ਪੇਂਟਿੰਗ ਦਾ ਦੀਵਾਰਾਂ ਦੇ ਉੱਤੇ ਤੇ ਉਹ ਪੱਥਰਾਂ ਦੇ ਉੱਤੇ ਉਹ ਲਾਜਵਾਬ ਇੱਕ ਕੀਮਤੀ ਉਹਨਾਂ ਦੀ ਸੋਚ ਨੂੰ ਦਰਸਾਉਂਦਾ ਹੈ, ਜਿਸ ਸੋਚ ਦੇ ਤਹਿਤ ਇਹਨਾਂ ਖੂਬਸੂਰਤ ਇਮਾਰਤਾਂ ਨੂੰ ਬਣਾਇਆ ਗਿਆ। ਮੈਂ ਮਿੱਤਰ ਪਿਆਰੋ ਇੱਕ ਗੱਲ ਜਿਹੜੀ ਕਿ ਮੈਂ ਆਪ ਜੀ ਨੂੰ ਦੱਸਣਾ ਚਾਹਾਂ ਕਿ ਮੈਂ ਤੁਹਾਡੇ ਸਾਹਮਣੇ ਬਿਆਨ ਹੀ ਨਹੀਂ ਕਰ ਸਕਦਾ ਕਿ ਜਿੰਨਾ ਖੂਬਸੂਰਤ ਅਹਿਸਾਸ ਹਵਾ ਦਾ ਇੱਥੇ ਮਹਿਸੂਸ ਹੋ ਰਿਹਾ। ਤੁਸੀਂ ਮੇਰੀ ਇਹ ਸ਼ਰਟ ਨੂੰ ਦੇਖ ਰਹੇ ਹੋਵੋਗੇ ਕਿ ਕਿਵੇਂ ਉੱਡ ਰਹੀ ਹੈ ਹਵਾ ਦੇ ਵਿੱਚ। ਇਸ ਵਕਤ ਟੈਂਪਰੇਚਰ ਸਾਡੇ ਇੱਥੇ ਘੱਟੋ ਘੱਟ 40 ਡਿਗਰੀ ਸੈਲਸੀਅਸ ਹੈ, ਪਰ ਇਸ ਇਮਾਰਤ ਦੇ ਵਿੱਚ ਮੌਜੂਦ ਹੁੰਦਿਆਂ ਟੈਂਪਰੇਚਰ ਦਾ ਅਹਿਸਾਸ 25 ਤੋਂ 30 ਡਿਗਰੀ ਸੈਲਸੀਅਸ ਹੈ, ਜੋ ਕਿ ਇਸ ਕਾਰੀਗਰੀ ਦੀ ਇੱਕ ਇਸ ਤੋਂ ਵੱਡੀ ਅਲਾਮਤ ਕੀ ਹੋ ਸਕਦੀ ਹੈ। ਜੇਕਰ ਤੁਸੀਂ ਇੱਥੇ ਆਓ ਤੇ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੋ। ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ, ਜਦੋਂ ਵੀ ਇਹਨਾਂ ਇਮਾਰਤਾਂ ਦਾ ਵਿਜ਼ਿਟ ਕਰਿਓ ਇਹਨਾਂ ਨੂੰ ਖਰਾਬ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕਰਨੀ, ਇਹਨਾਂ ਦਾ ਲਾਹਾ ਪ੍ਰਾਪਤ ਕਰੋ, ਇਹਨਾਂ ਤੋਂ ਆਨੰਦ ਲਵੋ। ਇੱਥੇ ਖੂਬਸੂਰਤ ਹਵਾ ਦੇ ਨਜ਼ਾਰੇ ਦੇਖੋ, ਉਸ ਇਤਿਹਾਸ ਦੇ ਵਿੱਚ ਜਾ ਕੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਕਿ ਕਿਸ ਕਦਰ ਉਸ ਵਕਤ ਦੀਆਂ ਰੌਣਕਾਂ ਸਨ ਜਿਸ ਸੋਚ ਦੇ ਤਹਿਤ ਇਹਨਾਂ ਇਮਾਰਤਾਂ ਨੂੰ ਬਣਾਇਆ। ਸੋ ਇਸ ਤੋਂ ਇਲਾਵਾ ਹੋਰ ਵੀ ਇਹਦੇ ਬੜੇ ਖੂਬਸੂਰਤ ਹਿੱਸੇ ਜਿਹੜੇ ਕਿ ਮੈਂ ਆਪ ਜੀ ਨੂੰ ਦਿਖਾਉਣਾ ਚਾਹਾਂਗਾ। ਇੱਥੇ ਸਮਾਂ ਹੁੰਦਾ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਦੀਵਾਨੇ ਆਮ ਦੇ ਪਿੱਛੇ ਮੌਜੂਦ 500 ਸਾਲਾ ਉਹ ਇਮਾਰਤ ਜਿਹਨੂੰ ਦੌਲਤ ਖਾਨਾ ਆਖਿਆ ਜਾਂਦਾ ਉਹਦੇ ਬਿਲਕੁਲ ਬਾਹਰਲੇ ਪਾਸੇ ਮੌਜੂਦ ਆ, ਜਿਹਦੇ ਉੱਤੇ ਆਪ ਜੀ ਨੂੰ ਬਹੁਤ ਹੀ ਖੂਬਸੂਰਤ ਦੀਵਾਰਾਂ ਦੇ ਵਿੱਚ ਮੌਜੂਦ ਉਹ ਨਕਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਨਕਸ਼ ਵੀ ਸਮੇਂ ਦੇ ਨਾਲ ਖਰਾਬ ਹੋ ਗਏ ਨੇ, ਪਰ ਜੇਕਰ ਆਪਾਂ ਗੌਰ ਕਰੀਏ ਤੇ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਬਾਦਸ਼ਾਹ ਆਪਣੀ ਮਹਾਰਾਣੀਆਂ ਦੇ ਨਾਲ ਜਾਂ ਕਨੀਜ਼ਾਂ ਦੇ ਨਾਲ ਇੱਥੇ ਬੈਠੇ ਹੋਏ ਨਜ਼ਰ ਆਉਂਦੇ ਹਨ, ਜਿਹਦੇ ਵਿੱਚ ਕਈ ਥਾਵਾਂ ਤੇ ਰਕਸ ਕਰਦੇ ਵੀ ਦਿਖਾਇਆ ਗਿਆ ਉਹ ਕਨੀਜ਼ਾਂ ਨੂੰ। ਉਸ ਤੋਂ ਇਲਾਵਾ ਬਾਦਸ਼ਾਹ ਆਰਾਮ ਕਰਦੇ ਹੋਏ ਵੀ ਦਿਖਾਇਆ ਗਿਆ। ਮਤਲਬ ਇੱਕ ਖੂਬਸੂਰਤ ਮੰਜ਼ਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਇਮਾਰਤ ਦੇ ਉੱਤੇ। ਦੇਖਿਆ ਜਾਏ ਤੇ ਇਹ ਜਿਹੜੀ ਇਮਾਰਤ ਹੈ ਦੌਲਤ ਖਾਨਾ ਹੈ। ਜੇ ਸੋਚਿਆ ਜਾਏ ਕਿ ਮੁਗਲ ਬਾਦਸ਼ਾਹਾਂ ਨੇ ਇਹਨਾਂ ਨਕਸ਼ਾਂ ਨੂੰ ਇੱਥੇ ਘੜਨਾ ਕਿਉਂ ਚਾਹਿਆ, ਮਤਲਬ ਇਹ ਇੱਕ ਸਵਾਲ ਆ ਸਕਦਾ ਬੰਦੇ ਦੇ ਜ਼ਿਹਨ 'ਚ। ਪਰ ਇੱਕ ਜਿਹੜੀ ਗੱਲ ਆਪ ਜੀ ਨੂੰ ਦੱਸਣਾ ਮਕਸਦ ਹੈ ਕਿ ਹਰ ਇਮਾਰਤ ਦੇ ਉੱਤੇ ਉਹਨਾਂ ਨੇ ਸਮਾਂ ਲਾਇਆ, ਉਹਦੀ ਖੂਬਸੂਰਤੀ ਦੇ ਉੱਤੇ ਕੰਮ ਕਰਨ ਵਾਸਤੇ ਉਹਨਾਂ ਨੇ ਪੈਸਾ ਵੀ ਇਨਵੈਸਟ ਕੀਤਾ ਤੇ ਆਪਣਾ ਵਕਤ ਵੀ, ਤਾਂ ਕਿ ਇਹ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾ ਸਕਣ। ਕਿਉਂਕਿ ਇਤਿਹਾਸ ਨੂੰ ਸੇਵ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਅਕਸਰ ਅਸੀਂ ਦੇਖਦੇ ਹਾਂ ਤਹਿਰੀਰਾਂ ਦੇ ਵਿੱਚ ਸੇਵ ਕੀਤਾ ਜਾਂਦਾ, ਪਰ ਜੇਕਰ ਆਪਾਂ ਇਮਾਰਤਾਂ ਦੀ ਗੱਲ ਕਰੀਏ, ਇਮਾਰਤਾਂ ਦੇ ਵਿੱਚ ਜਿਹੜੇ ਨਕਸ਼ ਨਜ਼ਰ ਆਉਂਦੇ ਹਨ, ਪੇਂਟਿੰਗ ਦਾ ਕੰਮ ਨਜ਼ਰ ਆਉਂਦਾ ਹੈ, ਇਹ ਵੀ ਉਸ ਸਮੇਂ ਦੀ ਜਿਹੜੀ ਇਤਿਹਾਸ ਹੈ ਉਹਨੂੰ ਦੱਸਦਾ ਹੈ, ਸੱਭਿਆਚਾਰਕ ਵਿਰਸੇ ਨੂੰ ਦੱਸਦਾ ਹੈ ਕਿ ਉਸ ਸਮੇਂ ਦੇ ਵਿੱਚ ਕਿਹੋ ਜਿਹੇ ਹਾਲਾਤ ਸਨ, ਕਿਹੋ ਜਿਹੇ ਵਾਕਿਆਤ ਸਨ, ਕਿੱਦਾਂ ਦਾ ਡਰੈਸ ਇਸਤੇਮਾਲ ਕਰਦੇ ਸਨ, ਕਿੱਦਾਂ ਦੇ ਉਸ ਸਮੇਂ ਦੇ ਵਿੱਚ ਫੁੱਲਾਂ ਦੇ ਡਿਜ਼ਾਈਨ, ਫੁੱਲਾਂ ਦੇ ਰੰਗ, ਨਕਸ਼, ਹਰ ਇੱਕ ਚੀਜ਼ ਨੂੰ ਖੂਬਸੂਰਤੀ ਨਾਲ ਬਿਆਨ ਕਰਦੇ ਹੋਏ ਇਹ ਇਮਾਰਤਾਂ ਦੇ ਨਕਸ਼ ਦਿਖਾਏ ਗਏ ਹਨ। ਦਰਸ਼ਕੋ, ਜਿਹੜੀਆਂ ਦੌਲਤ ਖਾਨੇ ਦੇ ਬਾਹਰ ਮੌਜੂਦ ਦੀਵਾਰਾਂ ਦੇ ਉੱਤੇ ਆਪ ਜੀ ਨੂੰ ਨਕਸ਼ ਦਿਖਾ ਰਿਹਾ ਸੀ, ਉਸੇ ਹੀ ਰਾਹਦਾਰੀ ਦੇ ਵਿੱਚ ਚੱਲ ਰਿਹਾ ਮੇਰੇ ਪਾਸੇ ਇਹ ਉਹ ਦੀਵਾਰਾਂ ਜਿਨ੍ਹਾਂ ਦੇ ਉੱਤੇ ਆਪ ਜੀ ਉਹ ਖੂਬਸੂਰਤ ਨਕਸ਼ ਦੇਖ ਰਹੇ ਸੀ। ਪਰ ਇਸ ਸਮੇਂ ਜੇਕਰ ਥੱਲੇ ਦੇਖੀਏ ਤੇ ਇੱਕ ਖੂਬਸੂਰਤ ਇੱਟਾਂ ਦੀ ਤਰਤੀਬ ਨਜ਼ਰ ਆ ਰਹੀ ਹੈ, ਜਿਹਦੇ ਅੰਦਰ ਇੱਕ ਖਾਲਾ ਬਣਾਇਆ ਗਿਆ। ਦੇਖਿਆ ਜਾਏ ਤੇ ਇਹ ਸ਼ਾਇਦ ਬਾਰਿਸ਼ ਦੇ ਪਾਣੀ ਨੂੰ ਕੱਢਣ ਵਾਸਤੇ, ਉਹਦੀ ਨਿਕਾਸ ਵਾਸਤੇ ਇਹ ਬਣਾਇਆ ਗਿਆ, ਔਰ ਇਹਦੇ ਨਾਲ ਹੀ ਛੋਟੀ ਇੱਟਾਂ ਦੀ ਬੜੀ ਖੂਬਸੂਰਤ ਤਰਤੀਬ ਦੇਖਣ ਨੂੰ ਮਿਲਦੀ ਹੈ। ਜੇਕਰ ਅੱਜ ਦੇ ਦੌਰ ਦੇ ਵਿੱਚ ਇੰਨੀਆਂ ਹੀ ਇੱਟਾਂ ਜੋੜ ਕੇ ਬਣਾਉਣੀ ਹੋਵੇ ਤੇ ਇਹਦੇ ਉੱਤੇ ਬਹੁਤ ਸਾਰਾ ਸਮਾਂ ਵੀ ਚਾਹੀਦਾ ਤੇ ਇੱਕ ਬਹੁਤ ਭਾਰੀ ਰਕਮ ਵੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜੇ ਖੂਬਸੂਰਤ ਨਕਸ਼ ਇਸ ਇਮਾਰਤ ਦੇ ਵਿੱਚ ਦੇਖ ਰਹੇ ਹੋ, ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਥਾਂ ਦੇ ਉੱਤੇ ਸ਼ੀਸ਼ੇ ਦਾ ਕੰਮ ਵੀ ਕੀਤਾ ਗਿਆ, ਤਾਂ ਕਿ ਇਸ ਇਮਾਰਤ ਨੂੰ ਖੂਬਸੂਰਤ ਰੱਖਿਆ ਜਾਏ, ਸਮੇਂ ਦੇ ਜਿਹੜੇ ਹਾਲਾਤ ਹੈ ਉਹਨਾਂ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਅਗਰ ਜੇਕਰ ਦੇਖਿਆ ਜਾਏ ਤੇ ਸਾਨੂੰ ਇਸ ਪਾਸੇ ਮਹਾਰਾਜਾ ਖੜਕ ਸਿੰਘ ਦੀ ਉਹ ਖੂਬਸੂਰਤ ਹਵੇਲੀ ਦਾ ਮੰਜ਼ਰ ਨਜ਼ਰ ਆਉਂਦਾ ਹੈ। ਜੇ ਉਧਰਲੇ ਦੂਸਰੇ ਪਾਸੇ ਦੇਖੀਏ ਤਾਂ ਲਾਹੌਰ ਦਾ ਖੂਬਸੂਰਤ ਮਿਊਜ਼ੀਅਮ ਦੇਖਣ ਨੂੰ ਮਿਲਦਾ ਹੈ। ਤੇ ਇਹ ਇਮਾਰਤ ਆਪਣੀ ਖੂਬਸੂਰਤ ਹਾਲਤ ਦੇ ਵਿੱਚ ਮੌਜੂਦ ਹੈ। ਹਾਲਾਂਕਿ ਇਹਦੇ ਉੱਤੇ ਬਹਾਲੀ ਦਾ ਕੰਮ ਨਹੀਂ ਕੀਤਾ ਗਿਆ, ਕਿਉਂਕਿ ਇੱਥੇ ਸਾਨੂੰ ਕਈ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਕਿ ਜਿਵੇਂ ਇਮਾਰਤ ਖਸਤਾ ਹਾਲ ਹੋਈ ਹੈ। ਪਰ ਜੇ ਕੁੱਲ ਅਸੀਂ ਮਿਲਾ ਕੇ ਦੇਖੀਏ ਤਾਂ ਇਸ ਇਮਾਰਤ ਦੀ ਖੂਬਸੂਰਤੀ ਲਾਜਵਾਬ ਹੈ ਕਿ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਉੱਤੇ ਇਸ ਇਮਾਰਤ ਦੇ ਉੱਤੇ ਕੰਮ ਕੀਤਾ ਜਾਏਗਾ, ਜਿਹਦੇ ਵਿੱਚ ਜਿਹੜੇ ਖੂਬਸੂਰਤ ਨਕਸ਼ ਆਪਾਂ ਅੰਦਰ ਦੇਖੇ ਉਹ ਅੱਜ ਵੀ ਉਸੇ ਹਾਲਤ 'ਚ ਮੌਜੂਦ ਹੈ, ਬਸ ਉਹਦੇ ਉੱਤੇ ਫਰੈਸਕੋ ਪੇਂਟਿੰਗ ਦਾ ਕੰਮ ਬਾਕੀ ਹੈ। ਤੇ ਇਹਦੀ ਉਮੀਦ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਖਾਸਾ ਧਿਆਨ ਦੇਗੀ ਤੇ ਇਹਨੂੰ ਵੀ ਪ੍ਰੀਜ਼ਰਵ ਕਰਕੇ ਆਵਾਮ ਦੇ ਵਾਸਤੇ ਖੋਲ੍ਹਿਆ ਜਾਏਗਾ, ਕਿਉਂਕਿ ਅੱਜ ਕੱਲ੍ਹ ਆਵਾਮ ਦੇ ਵਾਸਤੇ ਨਹੀਂ ਖੋਲ੍ਹਿਆ ਗਿਆ। ਇਹਦੀ ਇੱਕ ਵੱਡੀ ਵਜ੍ਹਾ ਹੈ ਕਿ ਇੱਥੇ ਜਦੋਂ ਆਵਾਮ ਆਉਂਦੀ ਹੈ ਬਹੁਤ ਸਾਰੀਆਂ ਦੀਵਾਰਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋ ਇਹਨੂੰ ਮੁਕੰਮਲ ਤੌਰ 'ਤੇ ਤਿਆਰ ਕਰਕੇ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਓਪਨ ਕਰ ਦਿੱਤਾ ਜਾਏ ਤੇ ਫਿਰ ਸਾਰੇ ਤੁਸੀਂ ਇੱਥੇ ਆ ਕੇ ਇਹਨੂੰ ਦੇਖ ਸਕਦੇ ਹੋ, ਇਹਦੀ ਖੂਬਸੂਰਤੀ ਦਾ ਆਨੰਦ ਲੈ ਸਕਦੇ ਹੋ। ਦਰਸ਼ਕੋ, ਜੇਕਰ ਅਸੀਂ ਗੱਲ ਕਰੀਏ ਬਾਦਸ਼ਾਹਾਂ ਦੇ ਉਸ ਖੂਬਸੂਰਤ ਕਿਲੇ ਦੀ, ਤੇ ਹਰ ਨੁੱਕਰ, ਹਰ ਕੋਨਾ ਇੱਕ ਦਿਲ ਫਰੇਬ ਮੰਜ਼ਰ ਪੇਸ਼ ਕਰਦਾ ਹੈ। ਬਾਦਸ਼ਾਹ ਦੇ ਦਰਬਾਰ ਦੇ ਬਿਲਕੁਲ ਪਿਛਲੇ ਪਾਸੇ ਮੌਜੂਦ ਹਾਂ, ਜਿੱਥੋਂ ਮੈਂ ਤੁਰ ਕੇ ਆ ਰਿਹਾ ਮੇਰੇ ਪਿੱਛੇ ਉਹ ਲਾਹੌਰ ਦਾ ਖੂਬਸੂਰਤ ਮਿਊਜ਼ੀਅਮ ਹੈ। ਮੇਰੇ ਨਾਲ ਉਸ ਇਮਾਰਤ ਹੈ ਦੀਵਾਨੇ ਆਮ ਦੀ, ਜਿਹਦੇ ਪਿੱਛੇ ਮੌਜੂਦ ਹੈ ਦੌਲਤ ਖਾਨਾ। ਖੂਬਸੂਰਤ ਮੰਜ਼ਰ ਪੇਸ਼ ਕਰਦੀ ਹੋਈ ਇਮਾਰਤ। ਜੇਕਰ ਆਪਾਂ ਇਸ ਪਾਸੇ ਦੇਖੀਏ ਤੇ ਸਾਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੀ ਖੂਬਸੂਰਤ ਕੰਸਟਰਕਸ਼ਨ ਦੇਖਣ ਨੂੰ ਮਿਲਦੀ ਹੈ, ਜਿਹਨੂੰ ਆਖਿਆ ਜਾਂਦਾ ਹੈ ਜਹਾਂਗੀਰ ਦੀ ਖੁਆਬਗਾਹ। ਔਰ ਉਹਦੇ ਅੱਗੇ ਸਾਨੂੰ ਬੜਾ ਖੂਬਸੂਰਤ ਇੱਕ ਮੰਜ਼ਰ ਦੇਖਣ ਨੂੰ ਮਿਲਦਾ, ਜਿਹਦੇ ਵਿੱਚ ਇੱਕ ਕੁਦਰਤੀ ਬਾਗ ਦਾ ਛੋਟਾ ਜਿਹਾ ਨਕਸ਼ਾ ਨਜ਼ਰ ਆਉਂਦਾ ਹੈ। ਉਸ ਤੋਂ ਇਲਾਵਾ ਇੱਕ ਖੂਬਸੂਰਤ ਫੁਆਰਾ ਫਾਊਂਟੇਨ ਨਜ਼ਰ ਆਉਂਦਾ ਹੈ, ਜਿੱਥੇ ਰਕਾਸਾ ਰਕਸ ਕਰਦੀਆਂ ਸਨ। ਤੇ ਸਾਹਮਣੇ ਮੌਜੂਦ ਉਹ ਇਮਾਰਤ ਜਿਹੜੀ ਨਜ਼ਰ ਆ ਰਹੀ ਹੈ ਉਹ ਜਹਾਂਗੀਰ ਬਾਦਸ਼ਾਹ ਦੀ ਖੁਆਬਗਾਹ ਹੈ। ਬਿਲਕੁਲ ਦੇਖਿਆ ਜਾਏ ਤੇ ਇਸ ਇਮਾਰਤ ਦੀ ਸਿਮੈਟਰੀ ਦੇ ਵਿੱਚ ਹੀ ਉਸ ਇਮਾਰਤ ਨੂੰ ਵੀ ਬਣਾਇਆ ਗਿਆ। ਜੇਕਰ ਅਸੀਂ ਦੇਖਦੇ ਹਾਂ ਲਾਹੌਰ ਦਾ ਸ਼ਾਹੀ ਕਿਲਾ, ਇਸ ਇਮਾਰਤ ਦੇ ਸਾਹਮਣੇ ਬਿਲਕੁਲ ਪਿੱਛੇ ਸਾਨੂੰ ਨਜ਼ਰ ਆਉਂਦੀ ਹੈ ਮੁਗਲ ਬਾਦਸ਼ਾਹ ਜਹਾਂਗੀਰ ਦੀ ਖੁਆਬਗਾਹ। ਉਸ ਤੋਂ ਅਗਰ ਦੂਸਰੇ ਸੱਜੇ ਤੇ ਖੱਬੇ ਦੇਖੀਏ ਤੇ ਉਹ ਬਣੀਆਂ ਇਮਾਰਤਾਂ ਵੀ ਇੱਕ ਖੂਬਸੂਰਤ ਢੰਗ ਦੇ ਨਾਲ ਇੱਕ ਸਿਮੈਟਰੀ ਦੇ ਵਿੱਚ ਬਣਾਈਆਂ ਗਈਆਂ, ਜੋ ਕਿ ਮੁਗਲ ਬਾਦਸ਼ਾਹਾਂ ਦਾ ਇੱਕ ਬਹੁਤ ਹੀ ਖੂਬਸੂਰਤ ਕੰਮ ਦਿਖਾਉਂਦੀਆਂ ਹਨ। ਦਰਸ਼ਕੋ, ਇੱਕ ਹੋਰ ਖੂਬਸੂਰਤ ਮੰਜ਼ਰ ਪੇਸ਼ ਕਰਦੀ ਇਸ ਇਮਾਰਤ ਨੂੰ ਦਿਖਾਵਾਂਗੇ ਕਿ ਦੇਖਿਆ ਜਾਏ ਤੇ ਆਪਾਂ ਜਦੋਂ ਘਰਾਂ ਦੇ ਵਿੱਚ ਸ਼ੇਡ ਬਣਾਉਂਦੇ ਹਾਂ ਤੇ ਗਾਰਡਰ ਦਾ ਇਸਤੇਮਾਲ ਕਰਦੇ ਹਾਂ ਉਹ ਸ਼ੇਡ ਨੂੰ ਸਹਾਰਾ ਦੇਣ ਵਾਸਤੇ, ਪਰ ਇੱਥੇ ਜੇਕਰ ਦੇਖਿਆ ਜਾਏ ਤੇ ਸੰਗੇ ਮਰਮਰ ਦੀਆਂ ਉਹ ਪੱਥਰ ਨੂੰ ਹੀ ਯੂਜ਼ ਕੀਤਾ ਗਿਆ ਇਸ ਸ਼ੇਡ ਨੂੰ ਸਹਾਰਾ ਦੇਣ ਵਾਸਤੇ।
ਕਿ ਕਿੰਨਾ ਖੂਬਸੂਰਤ ਢੰਗ ਦੇ ਨਾਲ ਇਹਨਾਂ ਨਮੂਨਿਆਂ ਨੂੰ ਬਣਾਇਆ ਗਿਆ, ਇਹਨਾਂ ਸ਼ੇਡਸ ਨੂੰ ਬਣਾਇਆ ਗਿਆ ਔਰ ਉਹਦੇ ਨਾਲ ਇਹਨੂੰ ਸਹਾਰਾ ਵੀ ਬੜੇ ਖੂਬਸੂਰਤ ਢੰਗ ਨਾਲ ਦਿੱਤਾ ਗਿਆ। ਅਤੇ ਇਹਦੇ ਅੰਦਰਲੇ ਪਾਸੇ ਦੇਖੀਏ ਇਸ ਸ਼ੇਡ ਦੇ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਸ਼ੇਡ ਨੂੰ ਬਣਾਉਣ ਵਾਸਤੇ ਇੱਥੇ ਨਕਸ਼ ਘੜਨ ਦੀ ਲੋੜ ਸੀ, ਪਰ ਫਿਰ ਵੀ ਕਾਰੀਗਰਾਂ ਨੇ ਇੰਨੇ ਖੂਬਸੂਰਤ ਨਕਸ਼ੇ ਦੇ ਉੱਤੇ ਡਿਜ਼ਾਈਨ ਕੀਤੇ ਆ। ਦਰਸ਼ਕੋ, ਜਿਹੜੇ ਮੈਂ ਸ਼ੇਡ ਦੇ ਉੱਤੇ ਮੌਜੂਦ ਉਹ ਫੁੱਲਾਂ ਦੀ ਤਰਤੀਬ ਦੀ ਗੱਲ ਕਰ ਰਿਹਾ ਸੀ ਕਿ ਜਿਹੜਾ ਉਸ ਸੰਗਮਰਮਰ ਦੇ ਅੰਦਰ ਘੜੇ ਗਏ ਹਨ, ਇਹ ਉਹ ਫੁੱਲ ਹਨ ਜਿਹੜੇ ਆਪ ਜੀ ਨੂੰ ਨਜ਼ਰ ਆ ਰਹੇ ਹਨ। ਕਿ ਦੇਖੋ ਇੱਕ ਲੰਬੀ ਸ਼ੇਡ ਦੇ ਵਿੱਚ ਕਤਾਰ ਹੈਗੀ ਹੈ ਫੁੱਲਾਂ ਦੀ, ਜਿਨ੍ਹਾਂ ਨੂੰ ਖੂਬਸੂਰਤ ਢੰਗ ਦੇ ਨਾਲ ਇਹਦੇ ਵਿੱਚ ਘੜ ਕੇ ਇੱਥੇ ਲਾਇਆ ਗਿਆ ਹੈ। ਮਤਲਬ ਜੇਕਰ ਅਸੀਂ ਹਰ ਕੋਨਾ ਜਾ ਕੇ ਦੇਖ ਲਈਏ ਇਸ ਲਾਹੌਰ ਦੇ ਸ਼ਾਹੀ ਕਿਲੇ ਦਾ, ਤੇ ਇਸ ਇਮਾਰਤ ਦੇ ਵਿੱਚ ਕਿਤੇ ਵੀ ਤੁਹਾਨੂੰ ਇੱਦਾਂ ਮਹਿਸੂਸ ਨਹੀਂ ਹੋਏਗਾ ਕਿ ਕਾਰੀਗਰਾਂ ਨੇ ਆਪਣੀ ਜਾਨ ਛੁਡਾਈ ਹੈ। ਮਤਲਬ ਹਰ ਇੱਕ ਇਮਾਰਤ, ਹਰ ਇੱਕ ਨੁੱਕਰ, ਹਰ ਇੱਕ ਹਿੱਸੇ ਦੇ ਵਿੱਚ ਇੱਕ ਛੋਟਾ ਡਿਟੇਲ ਦੇ ਵਿੱਚ ਕੰਮ ਦੇਖਣ ਨੂੰ ਮਿਲਦਾ ਹੈ, ਜੋ ਕਿ ਉਹਨਾਂ ਦੀ ਮਹਾਰਤ ਦਾ ਬਹੁਤ ਵੱਡਾ ਨਮੂਨਾ ਹੈ। ਇਸੇ ਇਮਾਰਤ ਨੂੰ ਜੇਕਰ ਆਪਾਂ ਥੱਲੇ ਪਾਸੇ ਦੇਖੀਏ, ਜਿੱਥੇ ਬੇਸ ਇਮਾਰਤ ਹੈ ਲਾਲ ਪੱਥਰ ਦੀ, ਉੱਥੇ ਵੀ ਖੂਬਸੂਰਤ ਪੱਤੀਆਂ ਦੇ ਨਕਸ਼ ਸਾਨੂੰ ਦੇਖਣ ਨੂੰ ਮਿਲਦੇ ਹਨ। ਔਰ ਇਹ ਉਹ ਪੱਤੀਆਂ ਜਿਹੜੀਆਂ ਅੰਦਰ ਹੁਣ ਦੇਖੀਆਂ ਆਪਾਂ ਸ਼ੇਡ ਦੇ ਉੱਤੇ ਦੇਖੀਆਂ, ਉਹਨਾਂ ਸਾਰਿਆਂ ਦੇ ਨਾਲੋਂ ਵੱਖਰੀਆਂ ਹਨ। ਮਤਲਬ ਕਿ ਹਰ ਪਾਸੇ ਦੇ ਵਿੱਚ ਇੱਕ ਵੱਖਰਾ ਨਵੇਕਲਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਖੂਬਸੂਰਤ ਪੱਤੀਆਂ ਦੇ ਰਾਹੀਂ, ਉਹ ਸਫੇਦ ਸੰਗਮਰਮਰ ਦੇ ਰਾਹੀਂ। ਉਸ ਤੋਂ ਇਲਾਵਾ ਕਾਲੇ ਰੰਗ ਦਾ ਸੰਗਮਰਮਰ ਵੀ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ, ਜਿਹੜਾ ਕਿ ਸਫੇਦ ਸੰਗਮਰਮਰ ਦੇ ਅੰਦਰ ਜੜਿਆ ਹੋਇਆ ਨਜ਼ਰ ਆਉਂਦਾ ਹੈ। ਦਰਸ਼ਕੋ, ਇਹ ਬੇਰੰਗ ਹੋਈ ਇਮਾਰਤ ਜੇ ਤੁਹਾਨੂੰ ਦਿਖਾਣਾ ਚਾਹਾਂ ਕਿ ਇਹਦੇ ਉੱਤੇ ਕਿਸ ਕਦਰ ਹਸੀਨ ਖੂਬਸੂਰਤੀ ਦਾ ਉਸ ਸਮੇਂ ਰੰਗ ਸੀ, ਤੇ ਤੁਸੀਂ ਮੇਰੇ ਸਾਹਮਣੇ ਇਹ ਪੱਥਰ ਦੇ ਵਿੱਚ ਇੱਕ ਛੋਟਾ ਜਿਹਾ ਟੁਕੜਾ ਜਿਹਨੂੰ ਸ਼ਾਇਦ ਰੈਨੋਵੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਹਦੇ ਵਿੱਚ ਉਹ ਖੂਬਸੂਰਤ ਨਕਸ਼ ਚੈੱਕ ਕਰ ਸਕਦੇ ਹੋ ਕਿ ਇਸੇ ਹੀ ਬੇਰੰਗ ਇਮਾਰਤ ਜਿਹੜੀ ਹੁਣ ਸਾਨੂੰ ਨਜ਼ਰ ਆ ਰਹੀ ਹੈ, ਇਹਦੇ ਅੰਦਰ ਜੇਕਰ ਰੰਗ ਭਰੇ ਜਾਣ, ਜੇਕਰ ਇਹਦੇ ਉੱਤੇ ਫਰੈਸਕੋ ਪੇਂਟਿੰਗ ਦੇ ਕੰਮ ਨੂੰ ਦੁਬਾਰਾ ਬਹਾਲ ਕੀਤਾ ਜਾਏ, ਤੇ ਕਿੰਨਾ ਖੂਬਸੂਰਤ ਮੰਜ਼ਰ ਪੇਸ਼ ਕਰਦੀ ਹੈ। ਔਰ ਸੋਚੋ, ਜੇਕਰ ਇੱਥੇ ਰਾਤ ਦਾ ਸਮਾਂ ਹੋਵੇ ਔਰ ਇਹਦੇ ਵਿੱਚ ਲਾਈਟਿੰਗ ਕੀਤੀ ਹੋਏ, ਤੇ ਇਹ ਹਸੀਨ ਨਜ਼ਾਰਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਸ਼ਾਹਕਾਰ ਤੋਂ ਘੱਟ ਹੈ। ਔਰ ਇਹ ਕਮਾਲ ਦਾ ਕੰਮ ਦੇਖ ਕੇ ਤੇ ਇੱਕ ਦਫਾ ਸਲੂਟ ਕਰਨ ਨੂੰ ਜੀ ਕਰਦਾ ਉਹਨਾਂ ਕਾਰੀਗਰਾਂ ਨੂੰ, ਉਹਨਾਂ ਮਹਾਰਤੀਆਂ ਨੂੰ, ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕਰਦੇ ਹੋਏ ਆਪਣਾ ਖੂਨ ਪਸੀਨਾ ਇੱਕ ਕੀਤਾ। ਬਾਦਸ਼ਾਹ ਦੇ ਦੀਵਾਨੇ ਆਮ ਦੇ ਜਿਸ ਖੂਬਸੂਰਤ ਲਾਂਘੇ ਵਿੱਚੋਂ ਲੰਘਦਾ ਹੋਇਆ ਹੁਣ ਜਿਸ ਰੂਮ ਦੇ ਵਿੱਚ, ਕਮਰੇ ਵਿੱਚ ਆਇਆ, ਜੇਕਰ ਆਪਾਂ ਬੀਤੇ ਸਮੇਂ ਦੇ ਵਿੱਚ ਜਾ ਕੇ ਕੋਸ਼ਿਸ਼ ਕਰੀਏ ਸੋਚਣ ਦੀ ਕਿ ਇਹ ਜਿਹੜਾ ਰੂਮ ਹੈ ਕਿਸ ਸੋਚ ਦੇ ਤਹਿਤ ਬਣਾਇਆ ਗਿਆ ਹੋਵੇਗਾ। ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਸਾਹਮਣੇ ਬਾਦਸ਼ਾਹ ਦਾ ਤਖਤ ਮੌਜੂਦ ਹੈ, ਜਿੱਥੇ ਬਾਦਸ਼ਾਹ ਖੜ ਕੇ ਆਵਾਮ ਦੀ ਫਰਿਆਦ ਸੁਣਦਾ ਸੀ, ਆਏ ਗਏ ਪ੍ਰਾਹੁਣਿਆਂ ਦੇ ਨਾਲ ਗੱਲਬਾਤ ਕਰਦਾ ਸੀ। ਜਦੋਂ ਵੀ ਕੋਈ ਆਪਣਾ ਸੱਦਾ ਲੈ ਕੇ ਆਉਂਦਾ ਸੀ, ਬਾਦਸ਼ਾਹ ਨੂੰ ਉਹਦਾ ਫਰਮਾਨ ਸੁਣਾਇਆ ਜਾਂਦਾ ਸੀ ਤੇ ਬਾਦਸ਼ਾਹ ਉੱਥੇ ਬਹਿ ਕੇ ਫੈਸਲਾ ਕਰਦਾ ਸੀ। ਇੱਕ ਸਿੰਪਲ ਮਿਸਾਲ ਜੇਕਰ ਅੱਜ ਦੀ ਲੈਂਦੇ ਚੱਲੀਏ ਕਿ ਇੱਕ ਬਾਦਸ਼ਾਹ ਜਿਹੜਾ ਕਿ ਜੱਜ ਬੈਠਾ, ਜਿਹੜਾ ਕਿ ਆਵਾਮ ਦੇ ਫੈਸਲੇ ਨਿਬੇੜ ਰਿਹਾ, ਉਹ ਜਦੋਂ ਜੱਜ ਕੁਝ ਦੇਰ ਵਾਸਤੇ ਬ੍ਰੇਕ ਲੈਂਦਾ ਤੇ ਉਹ ਆ ਕੇ ਆਪਣੇ ਇੱਕ ਰੂਮ ਦੇ ਵਿੱਚ ਆ ਕੇ ਵਿਸ਼ਰਾਮ ਕਰਦਾ ਹੈ, ਆਰਾਮ ਕਰਦਾ ਹੈ। ਸੋ ਮੈਨੂੰ ਲੱਗਦਾ ਕਿ ਉਸ ਸਮੇਂ ਦੇ ਵਿੱਚ ਬਾਦਸ਼ਾਹ ਦੇ ਆਰਾਮ ਕਰਨ ਵਾਸਤੇ ਜਿਹੜਾ ਕਮਰਾ ਬਣਾਇਆ ਗਿਆ, ਉਹ ਇਹ ਕਮਰਾ ਇਹਦੇ ਤਰ੍ਹਾਂ ਦਾ ਹੀ ਇੱਕ ਕਮਰਾ ਸਾਨੂੰ ਦੂਸਰੇ ਪਾਸੇ ਵੀ ਦੇਖਣ ਨੂੰ ਮਿਲਦਾ। ਦਰਮਿਆਨ ਦੇ ਵਿੱਚ ਇੱਕ ਛੋਟੇ ਕਮਰੇ ਦੇਖਣ ਨੂੰ ਮਿਲਦੇ ਆ, ਮਤਲਬ ਉੱਥੇ ਕਰਮਚਾਰੀਆਂ ਦੇ ਖਲੋਣ ਦੀ ਵੀ ਜਗ੍ਹਾ ਹੈ। ਬਾਹਰ ਵੀ ਦੇਖਿਆ ਜਾਏ ਤਾਂ ਕਰਮਚਾਰੀ ਖਲੋ ਕੇ ਬਾਦਸ਼ਾਹ ਨੂੰ ਪ੍ਰੋਟੈਕਟ ਕਰਦੇ ਨੇ ਤੇ ਬਾਦਸ਼ਾਹ ਆਪਣਾ ਜਿਹੜਾ ਪ੍ਰਾਈਵੇਟ ਟਾਈਮ ਹੈ ਇੱਥੇ ਗੁਜ਼ਾਰ ਸਕਦਾ ਹੈ। ਉਸ ਤੋਂ ਬਾਅਦ ਅਗਰ ਫਿਰ ਬਾਦਸ਼ਾਹ ਨੂੰ ਲੋੜ ਪੈਂਦੀ ਹੈ ਆਵਾਮ ਦੇ ਕੋਲ ਜਾਣ ਦੀ, ਤੇ ਉਹ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦਾ ਹੈ। ਔਰ ਜੇਕਰ ਮੈਂ ਗੱਲ ਕਰਾਂ ਆਪ ਜੀ ਦੇ ਨਾਲ ਇਸ ਕਮਰੇ ਦੀ ਬਣਤਰ ਦੇ ਬਾਰੇ, ਤੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਇਸ ਕਮਰੇ ਦੇ ਉਤਲੇ ਛੱਤ ਦਾ ਨਜ਼ਾਰਾ, ਜਿਹਦੇ ਵਿੱਚ ਸਾਨੂੰ ਸਫੇਦ ਸੰਗਮਰਮਰ ਦੇ ਵਿੱਚ ਕਾਲੀਆਂ ਲਾਈਨਾਂ ਨਜ਼ਰ ਆ ਰਹੀਆਂ, ਜਿਹਦੇ ਵਿੱਚ ਪੱਥਰ ਨੂੰ ਘੜਿਆ ਗਿਆ। ਉਸ ਤੋਂ ਇਲਾਵਾ ਇਹਦੇ ਉੱਤੇ ਬਹੁਤ ਸਾਰਾ ਕੰਮ ਹੈ ਜਿਹੜਾ ਕਿ ਹਾਲਾਤ ਦੀ ਵਜ੍ਹਾ ਤੋਂ ਖਰਾਬ ਹੋ ਗਿਆ, ਜਿਹੜਾ ਕਿ ਹਜੇ ਉਹ ਖੂਬਸੂਰਤ ਮੰਜ਼ਰ ਪੇਸ਼ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਜੇ ਦੀਵਾਰਾਂ ਵਾਲੇ ਪਾਸੇ ਆਈਏ ਅਸੀਂ, ਤੇ ਦੀਵਾਰਾਂ ਦੇ ਉੱਤੇ ਵੀ ਸਾਨੂੰ ਸਫੇਦ ਸੰਗਮਰਮਰ ਦੇ ਵਿੱਚ ਬਣਾਈਆਂ ਫੁੱਲ ਦੀਆਂ ਪੱਤੀਆਂ ਨਜ਼ਰ ਆਉਂਦੀਆਂ ਹਨ, ਜਿਹੜੀਆਂ ਕਿ ਖੂਬਸੂਰਤ ਢੰਗ ਦੇ ਨਾਲ ਬਣਾਈਆਂ ਗਈਆਂ। ਫਿਰ ਉਸ ਤੋਂ ਇਲਾਵਾ ਅਲਮਾਰੀਆਂ ਨਜ਼ਰ ਆਉਂਦੀਆਂ ਸੀ, ਜਿਹਦੇ ਅੰਦਰ ਰੱਖ ਕੇ ਮਸ਼ਾਲਾਂ ਨੂੰ ਜਲਾਇਆ ਜਾਂਦਾ ਸੀ, ਤਾਂ ਕਿ ਉਸ ਸਮੇਂ ਜਿਹੜਾ ਦੀਵਿਆਂ ਦਾ ਸਿਸਟਮ ਹੁੰਦਾ ਸੀ, ਬਿਜਲੀ ਦਾ ਸਿਸਟਮ ਹੁੰਦਾ ਨਹੀਂ ਸੀ, ਲੋ ਕਰਨ ਵਾਸਤੇ ਦੀਵੇ ਜਾਂ ਮਸ਼ਾਲਾਂ ਨੂੰ ਜਲਾਇਆ ਜਾਂਦਾ ਸੀ। ਤੇ ਉਹ ਇੱਥੇ ਅਲਮਾਰੀਆਂ ਵੀ ਦੇਖਣ ਨੂੰ ਮਿਲਦੀਆਂ, ਤੇ ਖੂਬਸੂਰਤ ਦੀਵਾਰਾਂ ਦੇ ਉੱਤੇ ਮਹਿਰਾਬੀ ਸ਼ਕਲ ਦੇ ਵਿੱਚ ਬਣੇ ਹੋਏ ਉਹ ਫੁੱਲਾਂ ਦੀ ਤਰਤੀਬ ਨਜ਼ਰ ਆਉਂਦੀ ਹੈ, ਜਿਹੜੇ ਕਿ ਸਫੇਦ ਸੰਗਮਰਮਰ ਦੇ ਨਜ਼ਰ ਆ ਰਹੇ ਹਨ। ਔਰ ਕਈ ਜਗ੍ਹਾ ਦੇ ਉੱਤੇ ਘਟਾ ਇੰਨਾ ਜੰਮਿਆ ਹੋਇਆ, ਕਿਉਂਕਿ ਇਹ ਇਮਾਰਤ ਅੱਜ ਦੀ ਨਹੀਂ, ਘੱਟੋ ਘੱਟ 500 ਸਾਲ ਪੁਰਾਣੀ ਇਮਾਰਤ ਹੈ, ਤੇ 500 ਸਾਲ ਇਮਾਰਤ ਆਪਣੀ ਉਸੇ ਹਾਲਤ 'ਚ ਮੌਜੂਦ ਹੈ, ਪਰ ਇਹਦੇ ਉੱਤੇ ਸਮੇਂ ਦੇ ਕਰਕੇ ਕੁਝ ਨਕਸ਼ ਜਿਹੜੇ ਸਾਨੂੰ ਮਿਟੇ ਹੋਏ ਨਜ਼ਰ ਆ ਰਹੇ ਹਨ, ਤੇ ਕਈਆਂ ਜਗ੍ਹਾ ਦੇ ਉੱਤੇ ਸਾਨੂੰ ਬਹੁਤ ਸਾਰਾ ਘਟਾ ਦੇਖਣ ਨੂੰ ਮਿਲ ਰਿਹਾ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਉੱਤੇ ਕੰਮ ਹੋਏਗਾ ਔਰ ਇਹਨੂੰ ਉਹਦੀ ਖੂਬਸੂਰਤੀ ਦੇ ਵਿੱਚ ਦੁਬਾਰਾ ਲਿਆਂਦਾ ਜਾਏਗਾ। ਇਸ ਸਮੇਂ ਮੈਂ ਇਮਾਰਤ ਦੇ ਇੱਕ ਹਿੱਸੇ ਤੋਂ ਟਰੈਵਲ ਕਰਦਾ ਹੋਇਆ
ਕਮਰੇ ਦੇ ਵਿੱਚੋਂ ਲੰਘਦਾ ਹੋਇਆ ਅੱਗੇ ਇੱਕ ਛੋਟੇ ਜਿਹੇ ਹਾਲ 'ਚ ਦਾਖਲ ਹੋਵਾਂਗਾ। ਉਸ ਹਾਲ ਤੋਂ ਲੰਘਣ ਤੋਂ ਬਾਅਦ ਫਿਰ ਇੱਕ ਛੋਟੇ ਜਿਹੇ ਕਮਰੇ 'ਚ ਜਿਹੜਾ ਦਿਖਾ ਰਿਹਾ ਸੀ ਮੈਂ ਆਪ ਜੀ ਨੂੰ ਕਿ ਬਾਦਸ਼ਾਹ ਦਾ ਪ੍ਰਾਈਵੇਟ ਰੂਮ ਆਰਾਮ ਕਰਨ ਵਾਸਤੇ ਜਦੋਂ ਆਵਾਮ ਦੇ ਨਾਲ ਖਿਤਾਬ ਕਰਦੇ ਸਨ, ਉਸ ਤੋਂ ਬਾਅਦ ਜਦੋਂ ਆ ਕੇ ਬਹਿੰਦੇ ਸਨ, ਉਹ ਉਹਨਾਂ ਦਾ ਰੂਮ ਹੈ। ਸੋ ਇੱਕ ਜਿਹੜੀ ਗੱਲ ਮੈਂ ਆਪ ਜੀ ਨੂੰ ਦਿਖਾਉਣਾ ਚਾਹ ਰਿਹਾ ਕਿ ਖੂਬਸੂਰਤ ਸਿਮਟਰੀ ਚੈੱਕ ਕਰ ਸਕਦੇ ਹੋ। ਪਿੱਛੇ ਇੱਕ ਲਾਂਘਾ, ਉਸ ਤੋਂ ਬਾਅਦ ਕਮਰਾ ਆਉਂਦਾ ਹੈ, ਕਮਰੇ ਤੋਂ ਬਾਅਦ ਫਿਰ ਇੱਕ ਲਾਂਘਾ, ਲਾਂਘੇ ਤੋਂ ਬਾਅਦ ਇੱਕ ਖੂਬਸੂਰਤ ਹਾਲ ਆਉਂਦਾ ਹੈ, ਹਾਲ ਤੋਂ ਬਾਅਦ ਫਿਰ ਇੱਕ ਲਾਂਘਾ ਸਾਨੂੰ ਦੇਖਣ ਨੂੰ ਮਿਲਦਾ ਹੈ। ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਹਾਂ ਦਰਮਿਆਨ 'ਚ ਉਹ ਜਿਹੜਾ ਸੈਂਟਰ 'ਚ ਇੱਕ ਛੋਟਾ ਓਪਨ ਹਾਲ ਹੈ। ਇਹਦੇ ਬਿਲਕੁਲ ਸੱਜੇ ਤੇ ਖੱਬੇ ਪਾਸੇ ਕਮਰੇ ਹਨ। ਇਹਦੀ ਛੱਤ ਦੀ ਮੈਂ ਜੇਕਰ ਗੱਲ ਕਰਦਾ ਚੱਲਾਂ ਤੇ ਛੱਤ ਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿ ਜਿਹੜਾ ਇਸ ਇਮਾਰਤ ਦੀਆਂ ਬਾਕੀ ਛੱਤਾਂ ਦੇ ਉੱਤੇ ਡਿਜ਼ਾਈਨ ਆ ਉਹਦੇ ਨਾਲੋਂ ਇੱਕ ਵੱਖਰਾ ਹੈ। ਇਹਦੇ ਉੱਤੇ ਸਫੇਦ ਰੰਗ ਦੇ ਵਿੱਚ ਸਾਨੂੰ ਡਿਜ਼ਾਈਨ ਨਜ਼ਰ ਆਉਂਦਾ ਹੈ, ਪੱਥਰ ਨੂੰ ਉਸੇ ਹੀ ਅੰਦਾਜ਼ ਦੇ ਵਿੱਚ ਘੜਿਆ ਗਿਆ ਹੈ, ਖੁੱਲੀਆਂ ਪੱਤੀਆਂ ਬਣਾਈਆਂ ਗਈਆਂ, ਬਰੀਕ ਪੱਤੀਆਂ ਨਹੀਂ ਬਣਾਈਆਂ ਗਈਆਂ ਅਤੇ ਨਾਲ ਵਿੱਚ ਇੱਕ ਖੂਬਸੂਰਤ ਪੱਤੀ ਦੇ ਵਿੱਚ ਸ਼ੀਸ਼ੇ ਦਾ ਖੂਬਸੂਰਤ ਕੰਮ ਦੇਖਣ ਨੂੰ ਮਿਲ ਰਿਹਾ ਹੈ। ਔਰ ਦੱਸਿਆ ਜਾਂਦਾ ਹੈ ਕਿ ਇਹ ਸਮੇਂ ਦੇ ਨਾਲ ਇਹ ਇਮਾਰਤ ਖਰਾਬ ਹੋਈ ਸੀ ਤੇ ਮੈਨੂੰ ਲੱਗ ਰਿਹਾ ਇਸ ਇਮਾਰਤ ਨੂੰ ਦੇਖਣ ਤੋਂ ਕਿ ਇਹਦੇ ਉੱਤੇ ਦੁਬਾਰਾ ਕੰਮ ਕੀਤਾ ਗਿਆ ਹੈ। ਇਹ ਕੰਮ ਬਾਅਦ ਦਾ ਨਜ਼ਰ ਆ ਰਿਹਾ ਹੈ, ਜਿਹੜਾ ਕਿ ਸ਼ੀਸ਼ੇ ਦਾ ਕੰਮ ਸਾਨੂੰ ਇੱਥੇ ਖੂਬਸੂਰਤ ਅੰਦਾਜ਼ 'ਚ ਦੇਖਣ ਨੂੰ ਮਿਲ ਰਿਹਾ। ਇੱਕ ਰੈਕਟੈਂਗੂਲਰ ਸ਼ੇਪ ਦੇ ਵਿੱਚ ਬਣਾਈ ਗਈ ਇਸ ਇਮਾਰਤ ਦੀ ਛੱਤ ਨੂੰ ਫੁੱਲਾਂ ਦੀ ਪੱਤੀਆਂ ਦੇ ਨਾਲ, ਖੁੱਲੇ ਫੁੱਲਾਂ ਦੀ ਪੱਤੀਆਂ ਨਾਲ ਘੜਿਆ ਗਿਆ। ਉਹਦੇ ਵਿੱਚ ਫਿਰ ਨਸਬ ਕੀਤਾ ਗਿਆ ਖੂਬਸੂਰਤ ਛੋਟੇ ਸ਼ੀਸ਼ਿਆਂ ਨੂੰ ਤੇ ਦਰਮਿਆਨ ਦੇ ਵਿੱਚ ਫੁੱਲ ਦੀ ਵੱਡੀ ਪੱਤੀ ਬਣਾਈ ਗਈ ਔਰ ਉਹਦੇ ਅੰਦਰ ਇੱਕ ਵੱਡੇ ਸ਼ੀਸ਼ੇ ਨੂੰ ਨਸਬ ਕੀਤਾ ਗਿਆ। ਦਰਸ਼ਕੋ, ਦੀਵਾਨੇ ਆਮ ਦੇ ਇੱਕ ਖੂਬਸੂਰਤ ਕਮਰੇ ਦੇ ਵਿੱਚ ਮੌਜੂਦ ਹਾਂ। ਆਪਾਂ ਸਾਰਾ ਦੀਵਾਨੇ ਆਮ ਦੀ ਜਿਹੜੀ ਇਮਾਰਤ ਹੈ ਉਹਨੂੰ ਘੁੰਮ ਕੇ ਦੇਖਿਆ। ਅਖੀਰ ਦੇ ਵਿੱਚ ਇਸ ਇਮਾਰਤ ਦੇ ਵਿੱਚ ਆਇਆ ਤੇ ਇੱਥੇ ਇੱਕ ਲਾਜਵਾਬ ਕੰਮ ਦੇਖਣ ਨੂੰ ਮਿਲ ਰਿਹਾ, ਜਿਹੜਾ ਕਿ 500 ਸਾਲ ਪੁਰਾਣਾ ਕੰਮ ਦੀਵਾਰਾਂ ਦੇ ਉੱਤੇ ਕਲੀਅਰ ਨਜ਼ਰ ਆ ਰਿਹਾ ਹੈ। ਔਰ ਇੱਕ ਗੱਲ ਆਪ ਜੀ ਨੂੰ ਦੱਸਦਾ ਚੱਲਾਂ ਕਿ ਸਾਡੇ ਜਿੰਨੇ ਵੀ ਦਰਸ਼ਕ ਇੱਥੇ ਆਉਂਦੇ ਹਨ, ਲੋਕ ਵਿਜ਼ਿਟ ਕਰਨ ਆਉਂਦੇ ਹਨ, ਉਹ ਸਿਰਫ ਥੱਲੇ ਇਮਾਰਤਾਂ ਵਿਜ਼ਿਟ ਕਰਕੇ ਮੇਨ ਇਮਾਰਤਾਂ ਨੂੰ ਦੇਖ ਕੇ ਚੱਲ ਜਾਂਦੇ ਹਨ, ਪਰ ਇਸ ਇਮਾਰਤ ਤੱਕ ਆਉਣ ਵਾਸਤੇ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਦਾ ਔਰ ਨਾ ਹੀ ਇਜਾਜ਼ਤ ਮਿਲਦੀ ਹੈ ਕਿ ਇੱਥੇ ਆ ਕੇ ਦੇਖ ਸਕਣ। ਆਪ ਜੀ ਨੂੰ ਦੱਸਦਾ ਚੱਲਾਂ ਕਿ ਕੁਝ ਸਮੇਂ ਬਾਅਦ ਇਹਨੂੰ ਦਿਖਾਉਣ ਵਾਸਤੇ ਖੋਲ੍ਹਿਆ ਜਾਏਗਾ, ਪਰ ਮੈਂ ਹੁਣ ਜਿਹੜੀ ਆਪ ਜੀ ਨੂੰ ਚੀਜ਼ ਦਿਖਾਉਣ ਜਾ ਰਿਹਾ ਉਹ ਤੁਸੀਂ ਦੇਖ ਕੇ ਦੰਗ ਰਹਿ ਜਾਓਗੇ। ਸਾਹਮਣੇ ਮੌਜੂਦ ਤੁਹਾਡੀ ਉਹ ਦੀਵਾਰ ਹੈ, ਦੀਵਾਰ ਦੇ ਵਿੱਚ ਤੁਸੀਂ ਫਰੈਸਕੋ ਪੇਂਟਿੰਗ ਦਾ ਉਹ ਡਿਟੇਲਿੰਗ ਕੰਮ ਦੇਖੋ ਕਿ ਕਿੰਨਾ ਖੂਬਸੂਰਤ ਡਿਟੇਲ ਦੇ ਵਿੱਚ ਕੰਮ ਕੀਤਾ ਗਿਆ। ਸਭ ਤੋਂ ਪਹਿਲੇ ਜਿਵੇਂ ਕਿ ਆਪ ਜੀ ਨੂੰ ਮੈਂ ਪਹਿਲੇ ਹੀ ਦੱਸਿਆ ਕਿ ਜਿਹੜੇ ਮੁਗਲ ਬਾਦਸ਼ਾਹ ਨੇਚਰ ਨੂੰ ਬਹੁਤ ਪਸੰਦ ਕਰਦੇ ਸਨ, ਸੋ ਬਾਗਾਂ ਦੇ ਨਾਲ ਉਹਨਾਂ ਦੀ ਪ੍ਰੀਤ ਸ਼ੁਰੂ ਤੋਂ ਸੀ। ਇਹਦੇ ਵਿੱਚ ਫੁੱਲਾਂ ਦੇ ਖੂਬਸੂਰਤ ਨਕਸ਼ ਦੇਖਣ ਨੂੰ ਮਿਲ ਰਹੇ ਹਨ। ਉਸ ਤੋਂ ਇਲਾਵਾ ਪੰਛੀਆਂ ਦੀਆਂ ਵੀ ਮੂਰਤਾਂ ਸਾਨੂੰ ਕਲੀਅਰ ਦੇਖਣ ਨੂੰ ਨਜ਼ਰ ਆ ਰਹੀਆਂ ਹਨ। ਉਤਲੇ ਪਾਸੇ ਨੂੰ ਜੇਕਰ ਮੂਵ ਕਰੀਏ ਤੇ ਦੇਖੀਏ ਤਾਂ ਖੂਬਸੂਰਤ ਗੁਲਦਾਨ ਜਿਹਦੇ ਵਿੱਚ ਪੰਛੀ ਨਜ਼ਰ ਆ ਰਹੇ ਹਨ, ਤਾਂ ਉਹੀ ਫੁੱਲਾਂ ਦੀ ਇੱਕ ਖੂਬਸੂਰਤ ਤਰਤੀਬ, ਛੋਟੇ ਪੰਛੀ ਬੈਠੇ ਹੋਏ ਨਜ਼ਰ ਆਉਂਦੇ ਹਨ। ਉਸ ਤੋਂ ਇਲਾਵਾ ਉਹਨਾਂ ਫੁੱਲਾਂ ਦੇ ਉੱਤੇ ਉੜਦੇ ਹੋਏ ਵੀ ਦਿਖਾਈ ਦੇ ਰਹੇ ਹਨ। ਇਸੇ ਹੀ ਦੀਵਾਰ ਦੇ ਉੱਤੇ ਅਸੀਂ ਦੇਖਿਆ ਕਿ ਖੂਬਸੂਰਤ ਫੁੱਲਾਂ ਦੇ ਸਾਨੂੰ ਨਕਸ਼ ਨਜ਼ਰ ਆ ਰਹੇ ਹਨ। ਉੱਥੇ ਦੇਖਿਆ ਜਾਏ ਤੇ ਸਾਨੂੰ ਉਸ ਸਮੇਂ ਦੇ ਵਿੱਚ ਜਿਹੜੇ ਫਰੂਟਸ ਹਨ ਉਹਨਾਂ ਦੇ ਵੀ ਨਕਸ਼ ਸਾਨੂੰ ਦੇਖਣ ਨੂੰ ਨਜ਼ਰ ਆ ਰਹੇ। ਸਭ ਤੋਂ ਪਹਿਲੇ ਦੇਖਿਆ ਜਾਏ ਤੇ ਸਾਹਮਣੇ ਟਰੇ ਮੌਜੂਦ ਹੈ, ਇੱਕ ਸ਼ਾਹੀ ਅੰਦਾਜ਼ ਦੇ ਵਿੱਚ ਜਿਹੜਾ ਉਹਨਾਂ ਦੇ ਬਰਤਨ ਮੌਜੂਦ ਸਨ, ਉਹਨਾਂ ਦੇ ਵਿੱਚ ਫਲਾਂ ਨੂੰ ਰੱਖਿਆ, ਜਿਵੇਂ ਕਿ ਅੰਗੂਰ ਦੇ ਫਲ ਸਾਨੂੰ ਨਜ਼ਰ ਆ, ਪਾਈਨਐਪਲ ਵੀ ਨਜ਼ਰ ਆ ਰਿਹਾ। ਉਸ ਤੋਂ ਇਲਾਵਾ ਦੇਖਿਆ ਜਾਏ ਤਾਂ ਖਰਬੂਜ਼ਾ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਇਸੇ ਇਮਾਰਤ ਦੇ ਜੇਕਰ ਥੱਲੇ ਪਾਸੇ ਆਈਏ ਤੇ ਸਾਨੂੰ ਖੂਬਸੂਰਤ ਇੱਕ ਫੁੱਲਾਂ ਦਾ ਗੁਲਦਸਤਾ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਲਾਲ ਤੇ ਪੀਲੇ ਫੁੱਲ ਨਜ਼ਰ ਆਉਂਦੇ ਹਨ ਤੇ ਨਾਲ ਹੀ ਹਰੀ ਪੱਤੀਆਂ ਦਿਖਾਈਆਂ ਗਈਆਂ ਹਨ। ਇਹ ਤੁਹਾਨੂੰ ਪੱਤੀਆਂ ਹੁਣ ਥੋੜੀਆਂ ਕਾਲੀਆਂ ਨਜ਼ਰ ਆ ਰਹੀਆਂ ਕਿਉਂਕਿ ਇਹਦੇ ਉੱਤੇ ਸਮੇਂ ਦੇ ਕਰਕੇ ਥੋੜੀਆਂ ਖਰਾਬ ਹੋ ਗਈਆਂ, ਜਿਹਦੇ ਕਰਕੇ ਇਹਨਾਂ ਦਾ ਰੰਗ ਕਾਲਾ ਨਜ਼ਰ ਆ ਰਿਹਾ, ਡਲ ਨਜ਼ਰ ਆ ਰਿਹਾ। ਪਰ ਦੇਖਿਆ ਜਾਏ ਤਾਂ ਕਿੰਨੀ ਕਾਰਾਗਰੀ ਦੇ ਨਾਲ ਇਹਨਾਂ ਗੁਲਦਸਤਿਆਂ ਨੂੰ ਵੀ ਇੱਥੇ ਘੜਿਆ ਗਿਆ, ਛੋਟੀ ਡਿਟੇਲ ਦੇ ਵਿੱਚ ਕੰਮ ਹੋਇਆ। ਕਮਾਲ ਦਾ ਲਾਜਵਾਬ ਕੰਮ ਇਸ ਦੀਵਾਰ ਦੇ ਉੱਤੇ ਦੇਖਣ ਨੂੰ ਮਿਲਦਾ ਹੈ। ਜਿੱਦਾਂ ਦਰਸ਼ਕੋ, ਦੀਵਾਰ ਦੇ ਉੱਤੇ ਬਹੁਤ ਡਿਟੇਲਿੰਗ 'ਚ ਕੰਮ ਹੋਇਆ। ਜੇਕਰ ਦੀ ਛੱਤ ਦੀ ਗੱਲ ਕਰੀਏ ਤੇ ਛੱਤ ਦੇ ਵਿੱਚ ਸਭ ਤੋਂ ਪਹਿਲੇ ਸਾਨੂੰ ਡਾਇਮੰਡ ਲੇਅਰਸ ਦੇਖਣ ਨੂੰ ਮਿਲਦੀਆਂ, ਸਟਰਕਚਰ ਦੇਖਣ ਨੂੰ ਮਿਲਦਾ ਔਰ ਉਹਦੇ ਅੰਦਰ ਫਰੈਸਕੋ ਪੇਂਟਿੰਗ ਦੀ ਛੋਟੀ ਮਾਈਨਰ ਡਿਟੇਲ ਨੂੰ ਘੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਮਿਆਨ ਦੇ ਵਿੱਚ ਸੈਂਟਰ ਮਿਹਰਾਬ ਦੇ ਵਿੱਚ ਇੱਕ ਖੂਬਸੂਰਤ ਵੱਡੀ ਪੱਤੀ ਬਣਾਈ ਗਈ ਹੈ, ਜਿਹਨੂੰ ਛੋਟੀਆਂ ਪੱਤੀਆਂ ਜੋੜ ਕੇ ਇੱਕ ਵੱਡੀ ਪੱਤੀ ਬਣਾਈ ਗਈ ਹੈ। ਸੈਂਟਰ ਦੇ ਵਿੱਚ ਫਿਰ ਇੱਕ ਛੋਟੀ ਪੱਤੀ ਨਜ਼ਰ ਆਉਂਦੀ ਹੈ ਔਰ ਉਹਦੇ ਨਾਲ ਹੀ ਫਿਰ ਉਹ ਡਾਇਮੰਡ ਲੇਅਰਸ ਦੇ ਵਿੱਚ ਛੋਟੇ ਜਿਹੜੇ ਫਰੈਸਕੋ ਪੇਂਟਿੰਗ ਦੀ ਮਦਦ ਦੇ ਨਾਲ ਨਕਸ਼ ਨੂੰ ਬਣਾਇਆ ਗਿਆ, ਜੋ ਕਿ ਇੱਕ ਲਾਜਵਾਬ ਮੰਜ਼ਰ ਪੇਸ਼ ਕਰ ਰਹੇ ਹਨ ਇਸ ਗੁੰਬਦਦਾਰ ਇਮਾਰਤ ਦਾ, ਜੋ ਕਿ ਦੀਵਾਨੇ ਆਮ ਦੀ ਇੱਕ ਇਮਾਰਤ ਹੈ। ਅੱਛਾ, ਇਸ ਇਮਾਰਤ ਦੇ ਵਿੱਚ ਜੇਕਰ ਗੌਰ ਕਰੀਏ ਤੇ ਕਲਰ ਕੰਬੀਨੇਸ਼ਨ ਜਿਹੜੀ ਉਹ ਸਕੀਮ ਵਰਤੀ ਗਈ ਆ, ਬਹੁਤ ਹੀ ਵਧੀਆ ਤੇ ਸੁਖਾਲੇ ਢੰਗ ਦੇ ਨਾਲ ਇਹਨੂੰ ਵਰਤਿਆ ਗਿਆ। ਮਤਲਬ ਹਰ ਰੰਗ ਇੱਥੇ ਦੇਖਣ ਨੂੰ ਮਿਲ ਰਿਹਾ, ਪੀਲਾ ਹੋਵੇ, ਲਾਲ ਹੋਵੇ, ਬੇਸਿਕ ਜਿੱਥੇ ਕਈ ਇਮਾਰਤ ਦੇ ਵਿੱਚ ਕਈ ਥਾਵਾਂ ਤੇ ਲਾਲ ਇਮਾਰਤ ਹੈ, ਉਹਦੇ ਵਿੱਚ ਫੁੱਲਾਂ ਦਾ ਕੰਬੀਨੇਸ਼ਨ ਹੋਰ ਤਰ੍ਹਾਂ ਦਾ ਹੈ। ਕਈ ਥਾਵਾਂ ਤੇ ਚਿੱਟੀ ਇਮਾਰਤ ਆ ਜਾਂਦੀ ਹੈ, ਜਿਹਦੇ ਵਿੱਚ ਕੰਬੀਨੇਸ਼ਨ ਹੋਰ ਤਰ੍ਹਾਂ ਦਾ। ਮਤਲਬ ਕੁੱਲ ਮਿਲਾ ਕੇ ਇਹ ਕਲਰ ਕੰਬੀਨੇਸ਼ਨ ਨੂੰ ਬੜੇ ਅੱਛੇ ਢੰਗ ਦੇ ਨਾਲ ਇੱਥੇ ਮਿਲਾਇਆ ਗਿਆ। ਇਮਾਰਤ ਦੇ ਵਿੱਚ ਜਿੱਥੇ ਫੁੱਲਾਂ ਦੇ ਨਕਸ਼ ਘੜੇ ਗਏ ਹਨ, ਉੱਥੇ ਸਾਨੂੰ
ਕਬੂਤਰਾਂ ਦੇ ਨਕਸ਼ ਵੀ ਦੇਖਣ ਨੂੰ ਮਿਲਦੇ ਹਨ। ਜਿੱਦਾਂ ਕਿ ਆਪਾਂ ਗੌਰ ਕਰੀਏ ਤਾਂ ਦੱਸਿਆ ਜਾਂਦਾ ਕਿ ਜਿਹੜਾ ਕਬੂਤਰ ਹੈ ਅਮਨ ਤੇ ਸ਼ਾਂਤੀ ਦੀ ਅਲਾਮਤ ਹੈ, ਤੇ ਸ਼ਾਇਦ ਇਸੇ ਹੀ ਅਮਨ ਤੇ ਸ਼ਾਂਤੀ ਦੀ ਸੋਚ ਨੂੰ ਰੱਖਦੇ ਹੋਏ ਇਹਨਾਂ ਕਬੂਤਰਾਂ ਦੇ ਨਕਸ਼ ਨੂੰ ਦੀਵਾਰ ਦੇ ਉੱਤੇ ਘੜਿਆ ਗਿਆ ਹੈ ਪੇਂਟਿੰਗ ਦੇ ਰਾਹੀਂ। ਉਸ ਤੋਂ ਇਲਾਵਾ ਫੁੱਲਾਂ ਦੇ ਬਾਰਡਰ ਬਣਾਏ ਗਏ ਹਨ ਜੋ ਕਿ ਯੈਲੋ ਰੰਗ ਦੇ ਨਜ਼ਰ ਆ ਰਹੇ ਹਨ, ਤੇ ਕਈ ਜਗ੍ਹਾ ਦੇ ਉੱਤੇ ਸਾਨੂੰ ਇਦਾਂ ਲੱਗਦਾ ਜਿਵੇਂ ਕਿ ਫੁੱਲਾਂ ਦੇ ਨਕਸ਼ ਹਨ, ਪਰ ਉਹ ਫੁੱਲਾਂ ਦੇ ਨਕਸ਼ ਨਹੀਂ, ਉਹਦੇ ਵਿੱਚ ਬਕਾਇਦਾ ਪੱਥਰ ਨੂੰ ਜੋੜ ਕੇ ਬਣਾਏ ਗਏ ਹਨ। ਔਰ ਇਹ ਇੱਕ ਬਹੁਤ ਹੀ ਕਮਾਲ ਦਾ ਕੰਮ ਜਿਹੜਾ ਕਿ ਇਸ ਇਮਾਰਤ ਨੂੰ ਇੱਕ ਸ਼ਾਹਕਾਰ ਬਣਾ ਕੇ ਪੇਸ਼ ਕਰਦਾ ਹੈ। ਔਰ ਇਸ ਕਮਰੇ ਦੇ ਉੱਤੋਂ ਤੁਸੀਂ ਜੱਜ ਕਰ ਸਕਦੇ ਹੋ ਕਿ ਕੁੱਲ ਇਮਾਰਤ ਦਾ ਹੁਸਨ ਕਿੱਦਾਂ ਦਾ ਹੋਵੇਗਾ, ਕਿ ਇਹ ਇਮਾਰਤ ਦਾ ਸਿਰਫ ਉਹੀ ਕਮਰਾ ਜਿਹੜਾ ਆਪਣੀ ਅਸਲ ਹਾਲਤ ਦੇ ਵਿੱਚ ਮੌਜੂਦ ਹੈ, ਜਿਹਨੂੰ ਅਸੀਂ ਕਲੀਅਰ ਦੇਖ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਇਮਾਰਤ ਨੂੰ ਵੀ ਰਿਸਟੋਰ ਕੀਤਾ ਜਾਏਗਾ, ਪਰ ਹੁਣ ਦੇ ਸਮੇਂ ਵਾਸਤੇ ਇਹ ਕਮਰਾ ਇੱਕ ਲਾਜਵਾਬ ਮੰਜ਼ਰ ਪੇਸ਼ ਕਰ ਰਿਹਾ ਹੈ। ਦਰਸ਼ਕੋ, ਜਿਹੜਾ ਹੁਣੇ ਕਮਰਾ ਮੈਂ ਤੁਹਾਨੂੰ ਦਿਖਾ ਰਿਹਾ ਸੀ, ਉਸੇ ਹੀ ਕਮਰੇ ਦੇ ਨਾਲ ਮਿਹਰਾਬ ਲੰਘ ਕੇ ਅਗਰ ਆਈਏ ਤੇ ਇੱਕ ਉੱਤੇ ਸਾਨੂੰ ਗੁੰਬਦ ਨਜ਼ਰ ਆਉਂਦਾ। ਗੁੰਬਦ ਦੇ ਵਿੱਚ ਸਾਨੂੰ ਸੂਰਜ ਦਾ ਚਿੱਤਰ ਦੇਖਣ ਨੂੰ ਮਿਲ ਰਿਹਾ ਹੈ। ਦੇਖਿਆ ਜਾਏ ਇਹਦੇ ਅੰਦਰ ਇੱਕ ਮੂਰਤ ਵੀ ਬਣਾਈ ਗਈ ਹੈ। ਮੈਨੂੰ ਜਿੱਥੋਂ ਤੱਕ ਲੱਗਦਾ ਦੇਖਣ ਨੂੰ ਕਿ ਇਹ ਜਿਹੜਾ ਨਕਸ਼ਾ ਹੈ ਮੁਗਲ ਬਾਦਸ਼ਾਹਾਂ ਦੇ ਦੌਰ ਦੇ ਵਿੱਚ ਜਿਹੜੇ ਹੈ ਉਹ ਨਹੀਂ ਦੇਖਣ ਨੂੰ ਮਿਲਦੇ। ਇਹ ਜਿਹੜਾ ਨਕਸ਼ਾ ਇਹ ਹਿੰਦੂ ਧਰਮ ਦੇ ਵਿੱਚ ਅਗਰ ਦੇਖਿਆ ਜਾਏ ਉਹਨਾਂ ਦੀਆਂ ਜਿਹੜੀਆਂ ਇਮਾਰਤਾਂ ਹੈ ਉਹਨਾਂ ਦੇ ਵਿੱਚ ਸਾਨੂੰ ਇਹ ਕਲੀਅਰ ਦੇਖਣ ਨੂੰ ਮਿਲਦਾ ਹੈ। ਤੇ ਹੋ ਸਕਦਾ ਹੈ ਕਿ ਇਹ ਵਾਲਾ ਨਕਸ਼ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬਣਾਇਆ ਗਿਆ ਹੋਵੇ, ਕਿ ਜਿਹੜਾ ਉਹਨਾਂ ਦੀ ਹਿੰਦੂ ਵਾਈਫਸ ਦੇ ਨਾਲ ਮੇਲ ਖਾਂਦਾ ਹੋਵੇ। ਕਿ ਇਹ ਵੀ ਇੱਕ ਬਹੁਤ ਵੱਡੀ ਅਲਾਮਤ ਹੈ ਕਿ ਇਸ ਇਮਾਰਤ ਦੇ ਉੱਤੇ ਰਾਜ ਗੁਜ਼ਰਨ ਦੇ ਨਾਲ ਨਵੇਂ ਰਾਜ ਦਾ ਵੀ ਸਾਨੂੰ ਚਿੱਤਰ ਦੇਖਣ ਨੂੰ ਮਿਲਦਾ ਹੈ। ਹਾਂਜੀ ਦਰਸ਼ਕੋ, ਅੱਜ ਤੁਸੀਂ ਮੇਰੇ ਨਾਲ ਲਾਹੌਰ ਸ਼ਾਹੀ ਕਿਲੇ ਦੇ ਵਿੱਚ ਮੌਜੂਦ ਦੀਵਾਨੇ ਆਮ ਦੀ ਉਸ ਖੂਬਸੂਰਤ ਇਮਾਰਤ ਨੂੰ ਦੇਖਿਆ, ਇਤਿਹਾਸਿਕ ਕੜੀਆਂ ਨੂੰ ਜਾਣਿਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ।